ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਮਿੱਤਰ ਪਿਆਰਿਓ, ਅੱਜ ਅਸੀਂ ਫੇਰ ਤੋਂ ਪਹੁੰਚੇ ਹਾਂ ਗੁਜਰਾਂਵਾਲਾ ਦੀ ਧਰਤੀ ਦੇ ਉੱਤੇ, ਜਿੱਥੇ ਬਹੁਤ ਹੀ ਖੂਬਸੂਰਤ ਇਤਿਹਾਸਿਕ ਵਿਰਸੇ ਦੀ ਕਰਾਂਗੇ ਸੈਰ। ਮੇਰੇ ਪਿੱਛੇ ਖੂਬਸੂਰਤ ਇਮਾਰਤ ਦੇਖ ਕੇ ਤੁਸੀਂ ਸਮਝ ਗਏ ਹੋਗੇ ਕਿ ਆਪਾਂ ਇਸ ਸਮੇਂ ਮੌਜੂਦ ਹਾਂ ਸ਼ੇਰਾਂਵਾਲਾ ਬਾਗ ਦੇ ਵਿੱਚ। ਕਰਾਂਗੇ ਇਸ ਇਤਿਹਾਸਿਕ ਵਿਰਸੇ ਦੀ ਸੈਰ ਅਤੇ ਜਾਣਾਂਗੇ ਇਤਿਹਾਸ ਦੇ ਬਾਰੇ। ਸੋ ਬਣੇ ਰਹੋ, ਮੇਰੇ ਨਾਲ ਕਰਦੇ ਹਾਂ ਸੈਰ ਇਸ ਬਾਗ ਦੀ। ਦਰਸ਼ਕੋ, ਸ਼ਹਿਰ ਦੇ ਬਿਲਕੁਲ ਵਿੱਚ ਵਿਚਾਲੇ ਮੌਜੂਦ ਇਹ ਖੂਬਸੂਰਤ ਬਾਗ ਇੱਕ ਖੂਬਸੂਰਤ ਹੈਰੀਟੇਜ ਦਾ ਸਿਹਰਾ ਸਜਾਉਂਦਾ ਇਸ ਸ਼ਹਿਰ ਦੇ ਉੱਤੇ। ਜੇਕਰ ਗੱਲ ਕਰਦੇ ਚੱਲੀਏ ਇਹਦੇ ਇਤਿਹਾਸਿਕ ਪਿਛੋਕੜ ਦੀ, ਤੇ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਪਹਿਲੀ ਦਫਾ ਇਸ ਬਾਗ ਨੂੰ ਤਮੀਰ ਕਰਵਾਇਆ ਸੀ। ਕਿਹਾ ਜਾਂਦਾ 1780 ਤੋਂ ਲੈ ਕੇ 1790 ਦੇ ਦੌਰਾਨ ਇਸ ਬਾਗ ਨੂੰ ਤਮੀਰ ਕਰਵਾਇਆ ਗਿਆ ਅਤੇ ਇਹ ਬਾਗ ਬਹੁਤ ਹੀ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਯੂਜ਼ ਹੁੰਦਾ ਰਿਹਾ। ਜੇਕਰ ਕਹੀਏ ਅਦਬੀ ਬੈਠਕਾਂ, ਉਸ ਤੋਂ ਇਲਾਵਾ ਸਮਾਜਿਕ ਅਤੇ ਜਿਹੜੀਆਂ ਇਲਮੀ ਬੈਠਕਾਂ ਵੀ ਇਸ ਬਾਗ ਦੇ ਵਿੱਚ ਉਸ ਸਮੇਂ ਲੱਗਿਆ ਕਰਦੀਆਂ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਹੈ ਸੁਖਰ ਚੱਕੀਆ ਮਿਸਲ ਦੇ ਨਾਲ ਬਿਲੋਂਗ ਕਰਦਾ ਸੀ। ਸੋ ਉਹ ਸੁਖਰ ਚੱਕੀਆ ਮਿਸਲ ਦਾ ਜਿਹੜਾ ਵਜੂਦ ਹੈ ਉਹ ਇੱਥੋਂ ਹੀ ਸ਼ੁਰੂ ਹੁੰਦਾ ਹੈ, ਪੰਜਾਬ ਦੀ ਧਰਤੀ ਤੇ ਮੌਜੂਦ ਗੁਜਰਾਂਵਾਲਾ ਸ਼ਹਿਰ ਤੋਂ। ਸੋ ਇੱਥੇ ਜਿਹੜਾ ਇਤਿਹਾਸਿਕ ਬਾਗ ਬਣਾਇਆ ਗਿਆ, ਇਹਨੇ ਬਹੁਤ ਹੀ ਇਤਿਹਾਸ ਦੇ ਵਿੱਚ ਆਪਣਾ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਹੈ। ਦਰਸ਼ਕੋ, ਜਦੋਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਸਮੇਂ ਦੇ ਵਿੱਚ 12 ਵੱਡੀਆਂ ਸਿੱਖ ਮਿਸਲਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਆਪਾਂ ਸੁਖਰ ਚੱਕੀਆ ਮਿਸਲ ਦਾ ਜਿਹੜਾ ਓਰੀਜਨ ਹੈ ਉਹ ਗੁਜਰਾਂਵਾਲਾ ਦੀ ਧਰਤੀ ਤੋਂ ਸਟਾਰਟ ਹੁੰਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਿਤਾ ਸਰਦਾਰ ਮਹਾਂ ਸਿੰਘ ਨੇ ਇਸ ਬਾਗ ਨੂੰ ਤਮੀਰ ਕਰਵਾਇਆ ਤੇ ਇਹਦਾ ਨਾਮ ਸ਼ੇਰਾਂਵਾਲਾ ਬਾਗ ਰੱਖਿਆ ਗਿਆ। ਸੋ ਸ਼ੇਰਾਂਵਾਲਾ ਬਾਗ ਰੱਖਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਸੀ ਕਿ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਇਸ ਬਾਗ ਦੇ ਬਾਹਰਲੇ ਦਰਵਾਜ਼ੇ 'ਤੇ ਰਾਖੀ ਕਰਨ ਵਾਸਤੇ ਜ਼ਿੰਦਾ ਸ਼ੇਰਾਂ ਨੂੰ ਬਿਠਾਇਆ ਜਾਂਦਾ ਸੀ ਤਾਂ ਕਿ ਉਹ ਇਸ ਬਾਗ ਦੀ ਰਾਖੀ ਕਰਿਆ ਕਰਨ। ਸੋ ਇਸੇ ਕਰਕੇ ਇਸ ਬਾਗ ਦਾ ਨਾਮ ਸ਼ੇਰਾਂਵਾਲਾ ਬਾਗ ਮਸ਼ਹੂਰ ਹੋਇਆ। ਉਸ ਤੋਂ ਇਲਾਵਾ ਬਹੁਤ ਸਾਰੇ ਕੰਮਾਂ ਕਾਰਜਾਂ ਵਾਸਤੇ ਇਸ ਬਾਗ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ। ਇਸ ਬਾਗ ਦੀ ਤੁਸੀਂ ਖੂਬਸੂਰਤੀ ਨੂੰ ਦੇਖ ਸਕਦੇ ਹੋ ਕਿ ਕਿੱਡੇ ਜੋਬਨ ਦੇ ਉੱਤੇ ਅੱਜ ਇਹ ਨਜ਼ਰ ਆ ਰਿਹਾ, ਪਰ ਇਹ ਅੱਜ ਦਾ ਨਹੀਂ, ਘੱਟੋ ਘੱਟ 2-3 ਸਦੀਆਂ ਪੁਰਾਣਾ ਇਹ ਬਾਗ ਜਿਹੜਾ ਕਿ ਇੱਥੇ ਸਥਾਪਿਤ ਹੈ। ਸੋ ਇਹਦਾ ਇਤਿਹਾਸ ਵੀ ਬਹੁਤ ਪੁਰਾਣਾ ਔਰ ਇਹਨੂੰ ਬਹੁਤ ਕੰਮਾਂ ਵਾਸਤੇ ਇੱਥੇ ਯੂਜ਼ ਕੀਤਾ ਜਾਂਦਾ ਰਿਹਾ। ਦਰਸ਼ਕੋ, ਜਿਸ ਤਰ੍ਹਾਂ ਕਿ ਆਪਾਂ ਮੁਗਲ ਦੌਰ ਦੇ ਵਿੱਚ ਦੇਖਦੇ ਹਾਂ ਕਿ ਬਾਗ ਨੂੰ ਚਾਹਰ ਬਾਗ ਦੇ ਅਸੂਲਾਂ ਦੇ ਤਹਿਤ ਬਣਾਇਆ ਜਾਂਦਾ ਸੀ, ਜੇਕਰ ਅਸੀਂ ਇਸ ਬਾਗ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਇਹਨੂੰ ਵੀ ਚਾਹਰ ਬਾਗ ਦੇ ਅਸੂਲਾਂ ਦੇ ਤਹਿਤ ਬਣਾਇਆ ਗਿਆ, ਜਿਹਦੇ ਵਿੱਚ ਫੁੱਲਾਂ ਦੀਆਂ ਕਿਆਰੀਆਂ, ਲੰਮੇ ਦਰਖਤਾਂ ਦੀ ਕਤਾਰ ਵਿੱਚ ਪਾਣੀ ਦਾ ਇੱਕ ਸਿਸਟਮ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਜਿਸ ਤਰ੍ਹਾਂ ਦਾ ਇੰਤਜ਼ਾਮ ਅਸੀਂ ਮੁਗਲ ਦੌਰ ਦੇ ਵਿੱਚ ਚਾਹਰ ਬਾਗ ਦੇ ਅਸੂਲਾਂ ਦਾ ਦੇਖਦੇ ਹਾਂ, ਇਸ ਬਾਗ ਦੇ ਅਗਰ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਬਾਗ ਨੂੰ ਵੀ ਉਹਦੇ ਤਰ੍ਹਾਂ ਹੀ ਬਣਾਇਆ ਗਿਆ। ਪਰ ਅੱਜ ਜੇਕਰ ਅਸੀਂ ਇਹਦੀ ਸ਼ਕਲ ਦੇਖਦੇ ਹਾਂ ਸੋ ਇਹ ਸਾਨੂੰ ਇੱਕ ਵੱਖਰੀ ਸ਼ਕਲ ਨਜ਼ਰ ਆਉਂਦੀ ਹੈ। ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਇੰਨਾ ਸਮਾਂ ਲੰਘਣ ਦੇ ਬਾਅਦ ਇੱਥੇ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ। ਸਿੱਖ ਰਾਜ ਆਇਆ, ਉਸ ਤੋਂ ਬਾਅਦ ਜਦੋਂ ਗੋਰਿਆਂ ਦਾ ਟਾਈਮ ਪੀਰੀਅਡ ਆਉਂਦਾ, ਫਿਰ ਉਸ ਤੋਂ ਬਾਅਦ ਜਦੋਂ 1947 ਦੀ ਪਾਰਟੀਸ਼ਨ ਹੁੰਦੀ ਹੈ, ਸੋ ਇਹਨਾਂ ਸਾਰਿਆਂ ਸਮਿਆਂ ਦੇ ਵਿੱਚ ਇਸ ਬਾਗ ਦੀ ਸੂਰਤ ਬਦਲਦੀ ਰਹੀ। ਸੋ ਜਿਹੜੀ ਅੱਜ ਤੁਸੀਂ ਪ੍ਰੈਜ਼ੈਂਟ ਸੂਰਤ ਦੇਖ ਰਹੇ ਹੋ, ਇਹਨੂੰ ਵੀ ਰੈਨੋਵੇਟ ਕਰਕੇ ਆਮ ਜਨਤਾ ਵਾਸਤੇ ਖੋਲ੍ਹਿਆ ਗਿਆ ਤਾਂ ਕਿ ਲੋਕ ਇੱਥੇ ਆ ਸਕਣ, ਸੈਰ ਸਪਾਟਾ ਕਰ ਸਕਣ ਅਤੇ ਇਤਿਹਾਸ ਦੇ ਬਾਰੇ ਵੀ ਜਾਣੂ ਹੋ ਸਕਣ। ਦਰਸ਼ਕੋ, ਇਤਿਹਾਸਕਾਰ ਦੱਸਦੇ ਹਨ ਕਿ ਅਕਸਰ ਇਸੇ ਹੀ ਬਾਗ ਦੇ ਵਿੱਚ ਸੁਖਰ ਚੱਕੀਆ ਮਿਸਲ ਦੇ ਬਹੁਤ ਸਾਰੇ ਫੈਸਲੇ ਕੀਤੇ ਜਾਂਦੇ ਸਨ, ਸਮਾਗਮ ਕੀਤੇ ਜਾਂਦੇ ਸਨ। ਤੇ ਜਿਵੇਂ ਉਹਨਾਂ ਤੋਂ ਬਾਅਦ ਦੌਰ ਬਦਲਿਆ, ਗੋਰਿਆਂ ਦਾ ਦੌਰ ਆਉਂਦਾ ਹੈ ਤੇ ਗੋਰਿਆਂ ਦੇ ਦੌਰ ਦੇ ਵਿੱਚ ਇਸ ਬਾਗ ਨੂੰ ਆਮ ਜਨਤਾ ਵਾਸਤੇ ਖੋਲ੍ਹਿਆ ਜਾਂਦਾ ਹੈ। ਸੋ ਉਹਨਾਂ ਦੇ ਦੌਰ ਦੇ ਵਿੱਚ ਵੀ ਇਸ ਬਾਗ ਦੇ ਦੇਖਭਾਲ ਉੱਤੇ ਕਾਫੀ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ। ਅੱਜ ਜਿਹੜੀ ਤੁਸੀਂ ਇਹਦੀ ਸ਼ਕਲ ਦੇਖ ਰਹੇ ਹੋ, ਮੇਰੇ ਪਿੱਛੇ ਜਿਹੜੀ ਇਹਦੀ ਇਮਾਰਤ ਦੇਖ ਰਹੇ ਹੋ, ਜੇਕਰ ਅਸੀਂ ਇਹਦੀ ਇਮਾਰਤ ਦੀ ਗੱਲ ਕਰੀਏ ਤੇ ਇਸ ਇਮਾਰਤ ਦੇ ਵਿੱਚ ਸਾਨੂੰ ਮੁਗਲ ਦੌਰ ਅਤੇ ਸਿੱਖ ਰਾਜ ਦੇ ਸਮੇਂ ਦੀ ਉਹ ਝਲਕ ਨਜ਼ਰ ਆਉਂਦੀ ਹੈ ਜਿਹੜਾ ਇਹਦੀ ਕੰਸਟਰਕਸ਼ਨ ਦੇ ਵਿੱਚ ਵਰਤੀ ਗਈ ਹੈ। ਦਰਸ਼ਕੋ, ਜਿੱਦਾਂ ਹੀ ਆਪਾਂ ਬਾਗ ਦੇ ਵਿੱਚ ਇੰਟਰ ਹੁੰਦੇ ਹਾਂ ਤੇ ਸਾਨੂੰ ਦੂਰੋਂ ਹੀ ਇਸ ਇਮਾਰਤ ਦੀ ਜਿਹੜੀ ਸ਼ਕਲ ਨਜ਼ਰ ਆਉਂਦੀ ਹੈ, ਇਹ ਬਾਰਾਦਰੀ ਦੇ ਤਰਜ਼ ਦੇ ਉੱਤੇ ਬਣਾਈ ਗਈ ਹੈ। ਇਹਦੇ ਬਿਲਕੁਲ ਸਾਹਮਣੇ ਪਾਸੇ, ਜਿਵੇਂ ਕਿ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ, 3 ਮੁੱਖ ਦਰਵਾਜ਼ੇ ਬਣਾਏ ਗਏ ਹਨ। ਇਸੇ ਤਰ੍ਹਾਂ ਚਾਰਾਂ ਡਾਇਰੈਕਸ਼ਨ ਦੇ ਵਿੱਚ 3 ਮੁੱਖ ਦਰਵਾਜ਼ੇ ਹਨ, ਜਿਹੜੇ ਕਿ ਟੋਟਲ 12 ਦਰਵਾਜ਼ੇ ਬਣਦੇ ਹਨ। ਔਰ ਇਹ ਜਿਹੜਾ 12 ਦਰਵਾਜ਼ੇ ਬਣਾਉਣ ਦਾ ਮਕਸਦ ਸੀ
ਜਿਹੜੀਆਂ ਉਸ ਸਮੇਂ ਦੇ ਵਿੱਚ 12 ਦਰੀਆਂ ਬਣਾਈ ਜਾਂਦੀਆਂ ਸੀ, ਇਹ ਅਸਲ ਦੇ ਵਿੱਚ ਇਸ ਇਮਾਰਤ ਦੇ ਵਿੱਚ ਹਵਾ ਦਾ ਸੰਤੁਲਨ ਬਰਕਰਾਰ ਰੱਖਣ ਵਾਸਤੇ ਬਣਾਈਆਂ ਜਾਂਦੀਆਂ ਸਨ, ਤਾਂ ਕਿ ਇਹਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਵਧੀਆ ਢੰਗ ਦੇ ਨਾਲ ਬਰਕਰਾਰ ਰਹੇ। ਸੋ ਇਹਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕੰਸਟਰਕਸ਼ਨ, ਤਾਂ ਉਹੀ ਛੋਟੀ ਇੱਟ ਜਿਹੜੀ ਨਾਨਕਸ਼ਾਹੀ ਇੱਟ ਜਿਹੜੀ ਵਰਤੀ ਗਈ ਹੈ, ਜਾਂ ਮੁਗਲ ਦੌਰ ਦੇ ਵਿੱਚ ਜਿਹੜੀ ਛੋਟੀ ਇੱਟ ਦੇ ਨਾਲ ਕਿਲੇ ਤੇ ਹੋਰ ਇਮਾਰਤਾਂ ਬਣਾਈਆਂ ਜਾਂਦੀਆਂ ਸੀ, ਮਕਬਰੇ ਬਣਾਏ ਜਾਂਦੇ ਸਨ, ਉਹੀ ਇੱਟ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਸਮੇਂ ਨੇ ਇਸ ਇਮਾਰਤ ਨੂੰ ਖਰਾਬ ਕੀਤਾ, ਪਰ ਜਿਵੇਂ ਜਿਵੇਂ ਖਰਾਬ ਹੁੰਦੀ ਰਹੀ, ਜਿਹੜੀ ਸਮੇਂ ਦੀ ਸਰਕਾਰ ਹੈ ਉਹਨੇ ਇਹਦੇ ਉੱਤੇ ਕੰਮ ਵੀ ਕੀਤਾ ਇਹਦੀ ਬਹਾਲੀ ਵਾਸਤੇ, ਕਿਉਂਕਿ ਇਹ ਇੱਕ ਬਾਗ ਸੀਗਾ। ਤੇ ਜਿਵੇਂ ਕਿ ਆਪ ਜੀ ਨੂੰ ਦੱਸਦੇ ਚੱਲੀਏ ਕਿ ਹਮੇਸ਼ਾ ਹੀ ਇਨਸਾਨੀ ਜ਼ਿੰਦਗੀ ਦੇ ਵਿੱਚ ਬਾਗਾਂ ਦੀ ਇੱਕ ਬੜੀ ਇੰਪੋਰਟੈਂਸ ਰਹੀ ਹੈ। ਸਭ ਤੋਂ ਜ਼ਿਆਦਾ ਤੇ ਬਾਗਾਂ ਦੇ ਉੱਤੇ ਕੰਮ ਕੀਤਾ ਮੁਗਲ ਦੌਰ ਦੇ ਵਿੱਚ ਮੁਗਲਾਂ ਨੇ, ਕਿ ਉਹਨਾਂ ਨੇ ਬਾਗਾਂ ਨੂੰ ਇੱਕ ਜੰਨਤ ਦੀ ਤਸਵੀਰ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਜਿਹਦੇ ਵਿੱਚ ਉਹ ਆਪ ਵੀ ਟਹਿਲਦੇ ਸਨ, ਆਪਣੇ ਆਉਣ ਵਾਲੇ ਪ੍ਰਾਹੁਣਿਆਂ ਨੂੰ ਦਾ ਵੀ ਸਵਾਗਤ ਕਰਦੇ ਸਨ। ਇਸੇ ਹੀ ਤਰ੍ਹਾਂ ਜੇ ਇਸ ਬਾਗ ਦੀ ਵੀ ਅਸੀਂ ਇਤਿਹਾਸਿਕ ਇੰਪੋਰਟੈਂਸ ਨੂੰ ਦੇਖੀਏ, ਤੇ ਇਸ ਬਾਗ ਦੇ ਵਿੱਚ ਵੀ ਜਦੋਂ ਕੋਈ ਪ੍ਰਾਹੁਣੇ ਆਉਂਦੇ ਸਨ ਤੇ ਉਹਨਾਂ ਨੂੰ ਇਸੇ ਹੀ ਬਾਗ ਦੇ ਵਿੱਚ ਨਿਮੰਤਰਣ ਦਿੱਤਾ ਜਾਂਦਾ ਸੀ, ਇੱਥੇ ਹੀ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ, ਤੇ ਇਕੱਠਾ ਕਰਕੇ ਇੱਥੇ ਹੀ ਅਦਬੀ ਤੇ ਹੋਰ ਜਿਹੜੀਆਂ ਮਹਿਫਲਾਂ ਸਨ ਉਹ ਸੱਜਦੀਆਂ ਸਨ। ਅੱਜ ਵੀ ਇਹ ਬਾਗ ਬਹੁਤ ਹੀ ਇਤਿਹਾਸਿਕ, ਜਿਵੇਂ ਇਤਿਹਾਸ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਅਦਾ ਕਰਦਾ ਰਿਹਾ, ਅੱਜ ਵੀ ਇਹ ਬਾਗ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਇੰਪੋਰਟੈਂਟ ਕਿਰਦਾਰ ਅਦਾ ਕਰ ਰਿਹਾ। ਅਸੀਂ ਜਿਵੇਂ ਇਸ ਬਾਗ ਦੇ ਵਿੱਚ ਇੰਟਰ ਹੋਏ ਸੀ, ਸਾਨੂੰ ਕਈ ਥਾਵਾਂ ਦੇ ਉੱਤੇ ਲੋਕ ਇੱਥੇ ਬੈਠੇ ਵਿਸ਼ਰਾਮ ਕਰਦੇ ਨਜ਼ਰ ਆਏ, ਜੋ ਕਿ ਦੱਸਦੇ ਹਨ ਕਿ ਇਹ ਬਾਗ ਅੱਜ ਵੀ ਕਈ ਲੋਕਾਂ ਵਾਸਤੇ ਨਿਮਤ ਹਨ। ਜਦੋਂ ਕੋਈ ਲੋਕ ਥੱਕ ਜਾਂਦੇ ਹਨ, ਉਹ ਇਸ ਬਾਗ ਦੇ ਵਿੱਚ ਆ ਕੇ ਦਰਖਤਾਂ ਤੇ ਪੇੜ ਪੌਦਿਆਂ ਦਾ ਸਹਾਰਾ ਲੈ ਕੇ ਆਪਣਾ ਕੀਮਤੀ ਸਮਾਂ ਇੱਥੇ ਆਰਾਮ ਕਰਕੇ ਵਿਸ਼ਰਾਮ ਕਰਕੇ ਗੁਜ਼ਾਰਦੇ ਹਨ। ਇਸ ਤੋਂ ਇਲਾਵਾ ਅਸੀਂ ਇਸ ਇਮਾਰਤ ਦੇ ਅੰਦਰ ਜਾਵਾਂਗੇ, ਦੂਸਰੇ ਪਾਸੋਂ ਇਸ ਇਮਾਰਤ ਦੀ ਖੂਬਸੂਰਤੀ ਨੂੰ ਦੇਖਾਂਗੇ ਕਿ ਕਿਸ ਕਾਰਾਗਰੀ ਦੇ ਨਾਲ ਇਸ ਇਮਾਰਤ ਦਾ ਕੰਮ ਕੀਤਾ ਗਿਆ, ਮਹਾਰਤੀਆਂ ਨੇ ਕਿਹੜੀ ਮਹਾਰਤ ਇਹਦੇ ਵਿੱਚ ਇਸਤੇਮਾਲ ਕੀਤੀ ਹੈ, ਉਹ ਸਾਰੀਆਂ ਆਪ ਜੀ ਨੂੰ ਦਿਖਾਵਾਂਗੇ। ਮਿੱਤਰ ਪਿਆਰਿਓ, ਇਸ ਇਮਾਰਤ ਦੇ ਚਵੱਖੇ ਜੇਕਰ ਆਪਾਂ ਘੁੰਮ ਕੇ ਦੇਖੀਏ ਤੇ ਇਸ ਇਮਾਰਤ ਨੂੰ ਹਰ ਪਾਸਿਓਂ ਜੋ ਦੇਖਿਆ ਜਾਂਦਾ ਹੈ ਤਾਂ ਇੱਕੋ ਜਿਹੀ ਨਜ਼ਰ ਆਉਂਦੀ ਹੈ। ਬਿਲਕੁਲ ਸੱਜੇ ਖੱਬੇ ਅਗਲੇ ਤੇ ਪਿਛਲੇ ਪਾਸਿਓਂ ਇੱਕੋ ਤਰ੍ਹਾਂ ਦੀ ਇਮਾਰਤ ਬਣਾਈ ਗਈ ਹੈ, ਛੋਟੀ ਇੱਟਾਂ ਦੇ ਨਾਲ ਕੰਸਟਰਕਸ਼ਨ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਮਿਹਰਾਬੀ ਦਰਵਾਜ਼ੇ ਜਿਹੜੇ ਕਿ ਦੀਵਾਰ ਦੇ ਅੰਦਰ ਬਣਾਏ ਗਏ ਹਨ, ਇਹ ਉਹ ਦਰਵਾਜ਼ੇ ਲਾਂਘੇ ਜਿਹੜੇ ਅੰਦਰ ਜਾਣ ਵਾਸਤੇ ਔਰ ਇਹ ਡੈਕੋਰੇਸ਼ਨ ਵਾਸਤੇ। ਪਰ ਇਹਦੇ ਉੱਤੇ ਬਾਅਦ ਦੇ ਵਿੱਚ ਸਰਕਾਰ ਨੇ ਕੰਮ ਕੀਤਾ, ਕਿਉਂਕਿ ਇਹ ਜਿਹੜਾ ਤੁਸੀਂ ਰੰਗ ਦੇਖ ਰਹੇ ਹੋ ਇਹ ਬਾਅਦ ਦਾ, ਇਹ ਜਿਹੜਾ ਚਿੱਟਾ ਰੰਗ ਹੈ ਇਹ ਬਿਲਕੁਲ ਦਰਵਾਜ਼ਿਆਂ ਦਾ ਰੱਖਿਆ ਗਿਆ, ਉਹਦੇ ਉੱਤੇ ਜਿਹੜਾ ਸਾਨੂੰ ਇਹ ਦੇਖੋ ਪੇਂਟ ਦੇਖਣ ਨੂੰ ਮਿਲ ਰਿਹਾ, ਇਹ ਬਾਅਦ ਦੇ ਵਿੱਚ ਸਰਕਾਰ ਨੇ ਇਹਨੂੰ ਰੈਨੋਵੇਟ ਕੀਤਾ ਤੇ ਉਹ ਕੰਮ ਵੀ ਨਜ਼ਰ ਆ ਰਿਹਾ। ਇਸ ਬਾਰਾਦਰੀ ਦੇ ਅੰਦਰ ਵੀ ਬਹੁਤ ਖੂਬਸੂਰਤ ਚਿੱਤਰਕਲਾ ਸਾਨੂੰ ਦੇਖਣ ਨੂੰ ਮਿਲਦੀ ਹੈ, ਫਰੈਸਕੋ ਪੇਂਟਿੰਗ ਦਾ ਕੰਮ ਵੀ ਖੂਬਸੂਰਤ ਢੰਗ ਨਾਲ ਕੀਤਾ ਗਿਆ। ਹਾਲਾਂਕਿ ਉਹ ਕੰਮ ਖਰਾਬ ਹੋ ਗਿਆ ਸੀ, ਪਰ ਉਹਨੂੰ ਦੁਬਾਰਾ ਤੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਉਹ ਰੰਗ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਤਿਹਾਸ ਦੇ ਵਿੱਚ ਇਹ ਇਮਾਰਤ ਕਿੱਦਾਂ ਦੀ ਦਿਖਦੀ ਸੀ, ਸੋ ਅੱਜ ਕਿਵੇਂ ਦਿਖ ਰਹੀ ਹੈ। ਦਰਸ਼ਕੋ, ਇੱਕ ਗੱਲ ਹੋਰ ਵੀ ਬੜੀ ਮਜ਼ੇ ਦੀ ਇੱਥੇ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਇਹ ਬਾਗ ਬਿਲਕੁਲ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਵਿਚਾਲੇ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਵਾਲ ਸਿਟੀ ਇਹ ਪੂਰਾ ਇੱਕ ਸ਼ਹਿਰ ਜਿਹੜਾ ਦੀਵਾਰ ਦੇ ਅੰਦਰ ਮੌਜੂਦ ਹੁੰਦਾ ਸੀ, ਇਹ ਬਾਗ ਉਹਦੇ ਇੱਕ ਦਰਵਾਜ਼ੇ ਤੇ ਮੌਜੂਦ ਸੀਗਾ। ਸੋ ਇਹ ਬਾਗ ਨੂੰ ਅਸੀਂ ਜਦੋਂ ਦੇਖਦੇ ਹਾਂ, ਅੱਜ ਇਹਦੀ ਲੋਕੇਸ਼ਨ ਇੱਕ ਬੜੀ ਹੀ ਪ੍ਰਾਈਮ ਲੋਕੇਸ਼ਨ ਹੈ ਕਿ ਕੋਈ ਵੀ ਬੰਦਾ ਅਗਰ ਜੇਕਰ ਗੁਜਰਾਂਵਾਲਾ ਦੀ ਧਰਤੀ ਤੋਂ ਹੋ ਕੇ ਗੁਜ਼ਰਦਾ ਹੈ, ਸੋ ਉਹ ਇਸ ਬਾਗ ਦੇ ਅੱਗੋਂ ਲਾਜ਼ਮੀ ਗੁਜ਼ਰਦਾ, ਕਿਉਂਕਿ ਇਸ ਬਾਗ ਨੂੰ GT ਰੋਡ ਲੱਗਦਾ ਬਿਲਕੁਲ ਜਿਹੜਾ ਮੇਰੇ ਸਾਹਮਣੇ ਪਾਸੇ ਹੈ। ਸੋ ਜਿਹੜਾ ਵੀ ਲਗਭਗ ਇੱਥੋਂ ਜਾਂਦੇ ਹਨ, ਇਸ ਸ਼ਹਿਰ ਦੇ ਵਿੱਚੋਂ ਲੰਘਦੇ ਹਨ, ਇਸ ਬਾਗ ਦੇ ਅੱਗੋਂ ਲਾਜ਼ਮੀ ਲੰਘਦੇ ਹਨ। ਜੇਕਰ ਮੈਂ ਗੱਲ ਕਰਦਾ ਚੱਲਾਂ ਹੋਰ ਇਹਦੇ ਸਟਰਕਚਰ ਦੀ, ਤੇ ਥੱਲੇ ਦਰਸ਼ਕੋ ਸਾਨੂੰ ਜਿਹੜਾ ਫਰਸ਼ ਦੇਖਣ ਨੂੰ ਮਿਲਦਾ ਹੈ, ਛੋਟੀ ਇੱਟਾਂ ਦੇ ਨਾਲ ਬਣਾਇਆ ਗਿਆ ਫਰਸ਼। ਅਗਲੇ ਪਾਸੇ ਸਾਨੂੰ ਅੱਜ ਦੀਆਂ ਜਿਹੜੀਆਂ ਮਾਡਰਨ ਦੌਰ ਦੇ ਵਿੱਚ ਜਿਹੜੀ ਛੋਟੀ ਟਾਇਲ ਇੱਟ ਹੈ ਉਹ ਇਸਤੇਮਾਲ ਹੁੰਦੀ ਨਜ਼ਰ ਆ ਰਹੀ ਹੈ, ਪਰ ਜੇਕਰ ਜਿੱਥੇ ਮੈਂ ਖਲੋਤਾ ਇੱਥੇ ਉਹੀ ਪੁਰਾਣੀ ਇੱਟ ਦੀ ਵਰਤੋਂ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਮੈਂ ਜਿਵੇਂ ਕਿ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਇਤਿਹਾਸ 'ਚ ਜਿਵੇਂ ਲੋਕਾਂ ਨੇ ਕੰਮ ਕੀਤਾ ਕਿ ਇਮਾਰਤ ਤੋਂ ਹਮੇਸ਼ਾ ਕਦੇ ਆਪਣੀ ਜਾਨ ਨਹੀਂ ਛੁਡਾਈ, ਬਲਕਿ ਉਹਦੇ ਉੱਤੇ ਇੱਕ ਬਹੁਤ ਹੀ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਉਤਲੇ ਪਾਸੇ ਦੇਖੀਏ ਤਾਂ ਸਾਨੂੰ ਪੱਤੀਆਂ ਦੇ ਨਕਸ਼ ਨਜ਼ਰ ਆਉਂਦੇ ਹਨ, ਥੱਲੇ ਵਾਲੇ ਪਾਸੇ ਦੇਖੀਏ ਤਾਂ ਇਮਾਰਤ ਥੋੜੀ ਸਾਦਾ ਜੀ ਨਜ਼ਰ ਆਉਂਦੀ ਹੈ, ਪਰ ਨਾਲ ਹੀ ਉਹ ਜਿਹੜੇ ਮਿਹਰਾਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਨਕਸ਼ ਸਾਨੂੰ ਇੱਥੇ ਕਲੀਅਰ ਦੇਖਣ ਨੂੰ ਮਿਲਦੇ ਨੇ। ਇਦਾਂ ਦੇ ਸਾਰੇ ਨਕਸ਼ ਬਿਲਕੁਲ ਚਾਰੇ ਪਾਸੇ ਸਾਨੂੰ ਇਸ ਦੀਵਾਰ ਦੇ ਵਿੱਚ ਨਜ਼ਰ ਆਉਂਦੇ ਹਨ। ਇਸੇ ਹੀ ਤਰ੍ਹਾਂ ਜਦੋਂ ਅੰਦਰਲੇ ਪਾਸੇ ਜਾਵਾਂਗੇ ਤੇ ਉਹਦੇ ਵਿੱਚ ਵੀ ਜਿਹੜਾ ਨਜ਼ਾਰਾ ਉਹ ਬੜਾ ਘੈਂਟ ਹੈ ਦੇਖਣ ਵਾਲਾ ਹੈ, ਕਿ ਜਦੋਂ ਚਾਰੇ ਪਾਸਿਓਂ ਹਵਾ ਆਉਂਦੀ ਹੈ ਇੱਕ ਤੇ ਉਹ ਬੜਾ ਸਕੂਨ ਦਿੰਦੀ ਹੈ, ਔਰ ਉਸ ਤੋਂ ਇਲਾਵਾ ਜਿਹੜਾ ਅੰਦਰ ਦਾ ਨਕਸ਼ ਹੈ, ਇਮਾਰਤਾਂ ਦੀ ਜਿਹੜੀ ਮੋਟਾਈ ਹੈ ਉਹ ਵੀ ਵੱਡੀ ਮੋਟਾਈ ਰੱਖੀ ਗਈ ਹੈ ਤਾਂ ਕਿ ਇਹ ਠੰਡੀਆਂ ਰਹਿਣ। ਹੁਣ ਮੈਂ ਤੁਹਾਨੂੰ ਲੈ ਕੇ ਚੱਲਣਾ ਅੰਦਰਲੇ ਪਾਸੇ, ਸੋ ਤੁਹਾਨੂੰ ਉਹ ਵੀ ਦਿਖਾਉਣਾ ਹੈ। ਦਰਸ਼ਕੋ, ਜਿਵੇਂ ਹੀ ਆਪਾਂ ਖੂਬਸੂਰਤ ਇਮਾਰਤ ਦੇ ਵਿੱਚ ਦਾਖਲ ਹੁੰਦੇ ਹਾਂ ਤੇ ਬਹੁਤ ਹੀ ਇੱਕ ਫੁੱਲਾਂ ਦਾ ਜਿਹੜੇ ਦੀਵਾਰਾਂ ਦੇ ਉੱਤੇ ਨਕਸ਼ ਸਾਨੂੰ ਦੇਖਣ ਨੂੰ ਮਿਲਦੇ ਹਨ, ਕਮਾਲ ਦਾ ਨਜ਼ਾਰਾ ਪੇਸ਼ ਕਰਦੇ ਹਨ। ਅੱਖਾਂ ਨੂੰ ਇੱਕ ਠੰਡਕ ਭਰਾ ਅਹਿਸਾਸ ਮਿਲਦਾ ਹੈ, ਕਿਉਂਕਿ ਅਸੀਂ ਇੱਕ ਬਾਗ ਦੇ ਅੰਦਰ ਮੌਜੂਦ ਹਾਂ। ਸੋ ਬਾਗ ਦੇ ਅੰਦਰ ਇਹ ਇਮਾਰਤ ਮੌਜੂਦ ਹੈ ਤੇ ਜੇਕਰ ਅੰਦਰਲੇ ਪਾਸਿਓਂ ਦੇਖੀਏ ਤੇ ਇਵੇਂ ਲੱਗਦਾ ਹੈ ਕਿ ਬਾਗ ਦਾ ਨਜ਼ਾਰਾ ਹੀ ਸਾਨੂੰ ਇਸ ਇਮਾਰਤ ਦੀਆਂ ਦੀਵਾਰਾਂ ਦੇ ਉੱਤੇ ਘੜਿਆ ਹੋਇਆ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲੇ ਦਿਖਾਉਂਦਾ ਚੱਲਾਂ ਤਾਂ ਪਿੱਛੇ ਤੁਸੀਂ ਮੋਰਾਂ ਦੇ ਚਿੱਤਰ ਦੇਖ ਸਕਦੇ ਹੋ ਉੱਤੇ, ਜਿਵੇਂ ਕਿ ਕਿੰਨੇ ਖੂਬਸੂਰਤ ਢੰਗ ਨਾਲ ਬਣਾਏ ਗਏ ਹਨ।
ਨਾਲ ਹੀ ਥੱਲੇ ਫੁੱਲਾਂ ਦੀ ਪੱਤੀਆਂ ਦੇ ਖੂਬਸੂਰਤ ਨਕਸ਼ ਨਜ਼ਰ ਆਉਂਦੇ ਹਨ। ਔਰ ਸਭ ਤੋਂ ਵੱਡੀ ਗੱਲ ਇੱਕ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਵੇਂ ਅਸੀਂ ਇਸ ਇਮਾਰਤ ਦੇ ਵਿੱਚ ਦਾਖਲ ਹੁੰਦੇ ਹਾਂ, ਸਾਨੂੰ ਸਭ ਤੋਂ ਪਹਿਲੇ ਇੱਕ ਛੋਟਾ ਹਾਲ, ਇਦਾਂ ਦਾ ਹਾਲ ਸਾਨੂੰ ਚਾਰਾਂ ਪਾਸਿਆਂ ਦੇਖਣ ਨੂੰ ਮਿਲਦਾ। ਇਸ ਪਾਸੇ ਵੀ, ਇੱਧਰ ਤੇ ਇੱਧਰ। ਉਸੇ ਹੀ ਤਰ੍ਹਾਂ ਇੱਕ ਦਰਮਿਆਨ ਦੇ ਵਿੱਚ ਸੈਂਟਰ ਹਾਲ ਜਿਹੜਾ ਕਿ ਥੋੜਾ ਵੱਡਾ ਖੁੱਲਾ ਸਾਨੂੰ ਦੇਖਣ ਨੂੰ ਮਿਲਦਾ ਹੈ। ਨਾਲ ਹੀ ਚਾਰਾਂ ਨੁੱਕਰਾਂ ਦੇ ਵਿੱਚ 4 ਕਮਰੇ ਜਿਹੜੇ ਕਿ ਬੜੇ ਖੂਬਸੂਰਤ ਢੰਗ ਦੇ ਨਾਲ ਬਣਾਏ ਗਏ ਹਨ। ਉੱਪਰ ਜੇਕਰ ਛੱਤ ਦੀ ਗੱਲ ਕਰੀਏ ਤੇ ਛੱਤ ਸਾਨੂੰ ਇਸ ਵਕਤ ਬਾਲਿਆਂ ਦੀ ਤੇ ਲੱਕੜ ਦੇ ਗਾਡਰ ਸਾਨੂੰ ਨਜ਼ਰ ਆ ਰਹੇ ਹਨ। ਇਹ ਛੱਤ ਨੂੰ ਦੇਖ ਕੇ ਇਦਾਂ ਲੱਗਦਾ ਹੈ ਕਿ ਇਹਨੂੰ ਦੁਬਾਰਾ ਤੋਂ ਰੈਨੋਵੇਟ ਕੀਤਾ ਗਿਆ ਹੈ। ਸੋ ਇਸ ਕਰਕੇ ਜਿਹੜੀ ਇਸ ਦੀ ਛੱਤ ਹੈ ਉਹ ਬਿਲਕੁਲ ਸਾਨੂੰ ਨਿਊ ਜਾਪਦੀ ਹੈ, ਜਿਵੇਂ ਕਿ ਹੁਣੇ ਹੀ ਕੁਝ ਸਮਾਂ ਪਹਿਲੇ ਬਣੀ ਹੋਵੇ। ਤੇ ਜੇਕਰ ਦੱਸਦਾ ਚੱਲਾਂ ਕਿ ਇਹਦੇ ਉੱਤੇ ਜਿਹੜਾ ਫਰੈਸਕੋ ਪੇਂਟਿੰਗ ਦਾ ਕੰਮ ਹੈ, ਇਤਿਹਾਸ ਦੇ ਵਿੱਚ ਜੇਕਰ ਗੱਲ ਕਰੀਏ ਤੇ ਉਦੋਂ ਤੇ ਜਿਹੜਾ ਕੰਮ ਸੀ ਬੜਾ ਉੱਚੇ ਲੈਵਲ ਦਾ, ਉੱਚੇ ਪੱਧਰ ਦਾ ਸੀਗਾ, ਪਰ ਅੱਜ ਵੀ ਜਿਹੜਾ ਇਹਦੇ ਉੱਤੇ ਨਕਸ਼ਕਾਰੀ ਮੀਨਾਕਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਬੜੀ ਬਾਕਮਾਲ ਹੈ, ਜਿਹਦੇ ਵਿੱਚ ਸਾਨੂੰ ਨੇਚਰ ਦੇ ਨਾਲ ਪੰਛੀਆਂ ਦੇ ਚਿੱਤਰ ਬੜੇ ਖੂਬਸੂਰਤ ਢੰਗ ਦੇ ਨਾਲ ਘੜੇ ਹੋਏ ਨਜ਼ਰ ਆਉਂਦੇ ਹਨ। ਇੱਧਰਲੇ ਪਾਸੇ ਗੱਲ ਕਰੀਏ ਤੇ ਸਾਨੂੰ ਬਾਗ ਦੇ ਪਿਛਲੇ ਪਾਸੇ ਦੀ ਦੀਵਾਰ ਨਜ਼ਰ ਆਉਂਦੀ ਹੈ ਜਿੱਥੇ ਬਾਗ ਸਮਾਪਤ ਹੁੰਦਾ ਹੈ। ਸੋ ਦਰਸ਼ਕੋ ਦੱਸਿਆ ਜਾਵੇ ਕਿ ਇੱਥੇ ਪੂਰੇ ਜੇਕਰ ਅਸੀਂ ਗੱਲ ਕਰੀਏ ਇਸ ਬਾਗ ਦੀ, ਤੇ ਜਿਹੜੀ ਇਹ ਇਮਾਰਤ ਹੈ ਬਹੁਤ ਹੀ ਕਮਾਲ ਦੇ ਢੰਗ ਨਾਲ ਬਣਾਈ ਗਈ ਹੈ। ਔਰ ਇਹਦੇ ਵਿੱਚ ਸਾਨੂੰ ਮੁਗਲ ਦੌਰ ਦਾ ਅਤੇ ਸਿੱਖ ਰਾਜ ਦਾ ਜਿਹੜਾ ਆਰਕੀਟੈਕਚਰ ਹੈ ਉਹ ਬੜਾ ਹੀ ਵਾਜ਼ਿਹ ਤੌਰ ਤੇ ਸਾਨੂੰ ਦੇਖਣ ਨੂੰ ਨਜ਼ਰ ਆ ਰਿਹਾ। ਦਰਸ਼ਕੋ ਜਿਵੇਂ ਹੀ ਇੱਕ ਪਾਸਿਓਂ ਅਸੀਂ ਬਾਰਾਦਰੀ ਦੇ ਅੰਦਰ ਦਾਖਲ ਹੁੰਦੇ ਹਾਂ, ਜੇਕਰ ਅਸੀਂ ਬਾਹਰੋਂ ਦੇਖਦੇ ਹਾਂ ਤੇ ਸਾਨੂੰ ਬਾਰਾਦਰੀ ਦੇ 12 ਦਰਵਾਜ਼ੇ ਨਜ਼ਰ ਆਉਂਦੇ ਹਨ, ਪਰ ਜੇਕਰ ਅਸੀਂ ਅੰਦਰਲੇ ਪਾਸੇ ਆਈਏ ਤੇ ਉਹ ਟੋਟਲ 24 ਮਿਹਰਾਬਾਂ ਬਣਦੀਆਂ ਹਨ, ਜਿਹੜੇ ਕਿ ਦਰਵਾਜ਼ੇ ਅਸੀਂ ਅੰਦਰਲੇ ਪਾਸੇ ਹਾਲ ਦੇ ਵਿੱਚ ਖੜੇ ਹੋ ਕੇ ਦੇਖ ਸਕਦੇ ਹਾਂ। ਅਤੇ ਜੇਕਰ ਜਿਸ ਹਾਲ ਦੇ ਵਿੱਚ ਮੈਂ ਖਲੋਤਾ, ਇਹਦੇ ਵਿੱਚ ਸਾਨੂੰ ਸਾਰਾ ਪੂਰੀ ਇਮਾਰਤ ਦਾ ਜਿਹੜਾ ਪੇਂਟ ਆ ਉਹ ਚਿੱਟੇ ਰੰਗ ਦੇ ਵਿੱਚ ਨਜ਼ਰ ਆ ਰਿਹਾ ਹੈ। ਬਾਹਰਲੋਂ ਦੇ ਪਾਸਿਓਂ ਦੇਖਿਆ ਸੀ ਇਮਾਰਤ ਸਾਨੂੰ ਲਾਲ ਰੰਗ ਦੇ ਵਿੱਚ ਨਜ਼ਰ ਆ ਰਹੀ ਸੀ। ਅਸੀਂ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਜਿਵੇਂ ਹੀ ਅਸੀਂ ਇਮਾਰਤ ਦੇ ਅੰਦਰ ਜਾਵਾਂਗੇ ਤੇ ਉਹ ਲਾਲ ਰੰਗ ਦੀ ਨਜ਼ਰ ਆਉਣ ਵਾਲੀ ਇਮਾਰਤ ਸਾਰੀ ਚਿੱਟੇ ਰੰਗ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਏਗੀ। ਇਸੇ ਹੀ ਤਰ੍ਹਾਂ ਜੇਕਰ ਮੈਂ ਇਹਦੇ ਹਾਲ ਦੇ ਵਿੱਚ ਦਾਖਲ ਹੁੰਨਾ ਤੇ ਹਾਲ ਦੇ ਵਿੱਚ ਵੀ ਸਾਨੂੰ ਥੱਲੇ ਚਿੱਟਾ ਪੇਂਟ ਨਜ਼ਰ ਆਉਂਦਾ ਤੇ ਉਹਦੇ ਉੱਤੇ ਫਰੈਸਕੋ ਪੇਂਟਿੰਗ ਦਾ, ਗੁਲਕਾਰੀ ਦਾ ਬੜਾ ਖੂਬਸੂਰਤ ਕੰਮ ਨਵਾਇਆ ਦੇਖਣ ਨੂੰ ਮਿਲਦਾ ਹੈ। ਔਰ ਇੱਕ ਜਿਹੜੀ ਬਹੁਤ ਹੀ ਕਮਾਲ ਦੀ ਗੱਲ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਵੇਵੀ ਸ਼ੇਪ ਦੇ ਵਿੱਚ ਜਿਹੜਾ ਸਾਈਨੋਸਾਈਡਲ ਸ਼ੇਪ ਦੇ ਵਿੱਚ ਇਹ ਕਿੰਨਾ ਖੂਬਸੂਰਤ ਜਿਹੜਾ ਇਹ ਪਿੱਲਰਾਂ ਦਾ ਡਿਜ਼ਾਈਨ ਬਣਾਇਆ ਗਿਆ। ਇਹ ਡਿਜ਼ਾਈਨ ਅਕਸਰ ਜਿਹੜੇ ਦਰਬਾਰ ਹੁੰਦੇ ਸਨ ਜਾਂ ਜਿਹੜੇ ਮਕਬਰਿਆਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਵਰਤਿਆ ਗਿਆ ਤੇ ਕਈ ਥਾਵਾਂ ਤੇ ਮਸਜਿਦਾਂ ਵਿੱਚ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਇਸਤੇਮਾਲ ਕੀਤਾ ਗਿਆ। ਔਰ ਇਹ ਮੁਗਲ ਦੌਰ ਅਤੇ ਸਿੱਖ ਰਾਜ ਦੇ ਸਮੇਂ ਦੀ ਇਹ ਇਮਾਰਤ ਹੈ ਜਿਹਦੇ ਵਿੱਚ ਸਾਨੂੰ ਇਹ ਖੂਬਸੂਰਤ ਕੰਮ ਨਜ਼ਰ ਆ ਰਿਹਾ ਇਸ ਇਮਾਰਤ ਦੇ ਉੱਤੇ। ਅੰਦਰਲੇ ਪਾਸੇ ਜੇਕਰ ਜਾਈਏ ਅਸੀਂ ਤੇ ਇੱਕ ਹਾਲ ਉਹ ਮੁਰੱਬੀ ਸ਼ਕਲ ਦੇ ਵਿੱਚ ਨਜ਼ਰ ਆਉਂਦਾ ਹੈ। ਔਰ ਜੇਕਰ ਬਾਹਰਲੇ ਪਾਸੇ ਇਸ ਇਮਾਰਤ ਨੂੰ ਦੇਖੀਏ ਤੇ ਇੱਕ ਵੱਡੇ ਮੁਰੱਬੀ ਸ਼ਕਲ 'ਚ ਬਣੀ ਹੋਈ ਹੈ। ਅੰਦਰਲੇ ਪਾਸੇ ਹਾਲ ਆਈਏ ਤੇ ਉਹ ਵੀ ਮੁਰੱਬੀ ਸ਼ਕਲ ਦੇ ਵਿੱਚ ਹੈ। ਤੇ ਜੇਕਰ ਅਸੀਂ ਬਾਹਰਲੇ ਹਾਲਾਂ ਨੂੰ ਦੇਖੀਏ ਤੇ ਉਹ ਸਾਨੂੰ ਰੈਕਟੈਂਗੂਲਰ ਸ਼ੇਪ ਦੇ ਵਿੱਚ ਨਜ਼ਰ ਆਉਂਦੇ ਹਨ, ਜੋ ਕਿ ਬੜੇ ਕਮਾਲ ਦਾ ਇੱਕ ਤਾਲਮੇਲ ਹੈ। ਔਰ ਜੇਕਰ ਅਸੀਂ ਇਹਦੇ ਜਿਹੜੇ ਕਮਰੇ, ਜਿਹੜੇ ਚਾਰੇ ਕਮਰੇ ਆ ਉਹਨਾਂ ਦੇ ਵਿੱਚ ਜਾਈਏ ਤੇ ਉਹ ਵੀ ਸਾਨੂੰ ਮੁਰੱਬੀ ਸ਼ਕਲ ਦੇ ਨਜ਼ਰ ਆਉਂਦੇ ਹਨ। ਮਤਲਬ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲੇ ਅਸੀਂ ਬਾਹਰਲੇ ਪਾਸਿਓਂ ਇਮਾਰਤ ਦੇ 12 ਦਰਵਾਜ਼ੇ ਦੇਖੇ, ਜਿਵੇਂ ਅੰਦਰ ਆਉਂਦੇ ਹਾਂ ਉਹ 24 ਬਣ ਜਾਂਦੇ ਨੇ। ਫਿਰ ਜੇਕਰ ਅਸੀਂ ਇੱਕ ਹਾਲ ਦੀ ਗੱਲ ਕਰੀਏ ਉਹ ਰੈਕਟੈਂਗੂਲਰ ਸ਼ੇਪ ਦੇ ਵਿੱਚ ਹੈ, ਔਰ ਅੰਦਰਲੇ ਪਾਸੇ ਜੇ ਗੱਲ ਕਰੀਏ ਹਾਲ ਦੀ ਉਹ ਮੁਰੱਬੀ ਸ਼ਕਲ ਦੇ ਵਿੱਚ। ਇਸੇ ਹੀ ਤਰ੍ਹਾਂ ਜਿਹੜੇ 4 ਕਮਰੇ ਹਨ ਉਹ ਵੀ ਮੁਰੱਬੀ ਸ਼ਕਲ ਦੇ ਵਿੱਚ ਬੜੇ ਖੂਬਸੂਰਤ ਅਤੇ ਸੁਖਾਲੇ ਢੰਗ ਦੇ ਨਾਲ ਬਣਾਏ ਗਏ ਹਨ। ਇਸ ਤੋਂ ਇਲਾਵਾ ਇਸ ਇਮਾਰਤ ਦੇ ਛੱਤ ਦੇ ਉੱਤੇ ਵੀ ਆਪਾਂ ਜਾ ਸਕਦੇ ਹਾਂ। ਮੈਂ ਤੁਹਾਨੂੰ ਉਹਦਾ ਵੀ ਥੋੜਾ ਜਿਹਾ ਮੰਜ਼ਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜੇਕਰ ਅਸੀਂ ਇਸ ਇਮਾਰਤ ਦੀ ਛੱਤ ਦੇ ਉੱਤੇ ਜਾ ਸਕੇ। ਪਰ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਕਮਰਾ ਦਿਖਾਉਣਾ ਚਾਹਾਂਗਾ ਕਿ ਇਹਦੇ ਕਮਰੇ ਦੇ ਵਿੱਚ ਕਿੱਦਾਂ ਦਾ ਕੰਮ ਹੋਇਆ ਅਤੇ ਕਿਹੜੀ ਸ਼ੈ ਸਾਨੂੰ ਦੇਖਣ ਨੂੰ ਨਜ਼ਰ ਆ ਰਹੀ ਹੈ। ਹੁਣ ਮੈਂ ਤੁਹਾਨੂੰ ਉਸ ਕਮਰੇ ਦੀ ਤਰਫ ਲੈ ਕੇ ਚੱਲਦਾ। ਦਰਸ਼ਕੋ ਜਿਵੇਂ ਕਿ ਮੈਂ ਆਪ ਜੀ ਨਾਲ ਜ਼ਿਕਰ ਕੀਤਾ ਕਿ ਇਸ ਬਾਰਾਦਰੀ ਦੇ ਚਾਰਾਂ ਨੁੱਕਰਾਂ ਦੇ ਉੱਤੇ 4 ਖੂਬਸੂਰਤ ਕਮਰੇ ਮੌਜੂਦ ਹਨ। ਇਸ ਸਮੇਂ ਮੈਂ ਇੱਕ ਕਮਰੇ ਦੇ ਅੰਦਰ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਦੀਵਾਰਾਂ ਦੇ ਉੱਤੇ ਮਹਿਰਾਬੀ ਦਰਵਾਜ਼ਿਆਂ ਦੇ, ਮਹਿਰਾਬੀ ਖਿੜਕੀਆਂ ਦੇ ਨਕਸ਼ ਸਾਨੂੰ ਨਜ਼ਰ ਆ ਰਹੇ ਹਨ। ਉਤਲੇ ਪਾਸੇ ਜੇਕਰ ਦੇਖਦੇ ਹਾਂ ਤਾਂ ਸਾਨੂੰ ਛੋਟੀਆਂ ਮਹਿਰਾਬਾਂ ਨਜ਼ਰ ਆਉਂਦੀਆਂ। ਇਸੇ ਹੀ ਤਰ੍ਹਾਂ ਜੇਕਰ ਇਮਾਰਤ ਦੇ ਅਸੀਂ ਥੱਲੜੇ ਪਾਸੇ ਆਈਏ ਤਾਂ ਸਾਨੂੰ ਉਹੀ ਮਹਿਰਾਬਾਂ ਥੋੜ੍ਹੇ ਵੱਡੇ ਆਕਾਰ ਦੇ ਵਿੱਚ ਨਜ਼ਰ ਆਉਂਦੀਆਂ ਹਨ। ਮੁਰੱਬੀ ਸ਼ਕਲ ਦਾ ਇਹ ਕਮਰਾ ਜਿਹਦੇ ਟਾਇਲ ਵੀ ਬੜੀ ਖੂਬਸੂਰਤ
ਢੰਗ ਦੇ ਨਾਲ ਲਗਾਈ ਗਈ ਹੈ। ਇਹਦੇ ਅੰਦਰ ਉਹੀ ਪੁਰਾਤਨ ਸਮੇਂ ਦੀ ਜਿਹੜੀਆਂ ਛੋਟੀਆਂ ਇੱਟਾਂ ਦਾ ਕੰਮ ਨਜ਼ਰ ਆਉਂਦਾ ਹੈ, ਪਰ ਇਹ ਜਿਹੜੀਆਂ ਇੱਟਾਂ ਇਹ ਦੁਬਾਰਾ ਤੋਂ ਇੰਸਟਾਲ ਕੀਤੀਆਂ ਗਈਆਂ ਕਿਉਂਕਿ ਸਮੇਂ ਨੇ ਇਹਦੇ ਅੰਦਰ ਦਾ ਫਰਸ਼ ਖਰਾਬ ਕਰ ਦਿੱਤਾ ਸੀ, ਸੋ ਇਹਨੂੰ ਦੁਬਾਰਾ ਤੋਂ ਇੰਸਟਾਲ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਅਸੀਂ ਛੱਤ ਦੀ ਗੱਲ ਕਰੀਏ ਤੇ ਛੱਤ ਦੇ ਵਿੱਚ ਵੀ ਸਾਨੂੰ ਖੂਬਸੂਰਤ ਲਾਲ ਰੰਗ ਦਾ ਪੇਂਟ ਕੀਤਾ ਹੋਇਆ ਸਾਨੂੰ ਲੱਕੜ ਨਜ਼ਰ ਆਉਂਦੇ ਹਨ, ਬਾਲੇ ਨਜ਼ਰ ਆਉਂਦੇ ਹਨ, ਜਿਹਦੇ ਨਾਲ ਇਹਦੀ ਛੱਤ ਬਣਾਈ ਗਈ ਹੈ। ਇੱਕ ਬਹੁਤ ਹੀ ਵਧੀਆ ਕੰਮ ਜਿਹੜਾ ਕਿ ਰੈਨੋਵੇਸ਼ਨ ਦਾ ਪਾਕਿਸਤਾਨ ਸਰਕਾਰ ਦੀ ਤਰਫੋਂ ਕੀਤਾ ਜਾਂਦਾ ਹੈ, ਜਿਹਦੇ ਵਿੱਚ ਉਹ ਕੋਸ਼ਿਸ਼ ਕਰਦੇ ਹਨ ਕਿ ਇਮਾਰਤ ਨੂੰ ਉਹਦੇ ਉਸੇ ਹੀ ਰੂਪ ਜਾਂ ਢੰਗ ਦੇ ਵਿੱਚ ਰੱਖਿਆ ਜਾਵੇ ਜਿਵੇਂ ਕਿ ਪੁਰਾਤਨ ਸਮੇਂ ਵਿੱਚ ਬਣਾਈ ਗਈ ਸੀ। ਇਸ ਇਮਾਰਤ ਦੇ ਵਿੱਚ ਪੁਰਾਣਾ ਲੱਕੜੀ ਦਾ ਕੰਮ ਨਜ਼ਰ ਆਉਂਦਾ ਸੀ, ਸੋ ਇਸ ਕਰਕੇ ਦੁਬਾਰਾ ਤੋਂ ਇਹਦੀ ਛੱਤ ਉਸੇ ਹੀ ਤਰ੍ਹਾਂ ਲੱਕੜੀ ਦੇ ਬਾਲਿਆਂ ਦੇ ਨਾਲ ਬਣਾਈ ਗਈ। ਸੋ ਇਹ ਇੱਕ ਬਹੁਤ ਹੀ ਕਮਾਲ ਦਾ ਕੰਮ ਹੈ ਜਿਹੜਾ ਕਿ ਸਰਕਾਰ ਹਮੇਸ਼ਾ ਆਪਣੀ ਉਸ ਹੈਰੀਟੇਜ ਸਾਈਟ ਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਾਂਜੀ ਦਰਸ਼ਕੋ, ਤੁਸੀਂ ਹੁਣ ਇਹ ਖੂਬਸੂਰਤ ਕਮਰਾ ਦੇਖ ਰਹੇ ਸੀ ਇਸ ਬਾਰਾਦਰੀ ਦਾ। ਤੇ ਦਰਸ਼ਕੋ, ਜੇਕਰ ਆਪਾਂ ਇਤਿਹਾਸ ਦੇ ਵਿੱਚ ਜਾ ਕੇ ਥੋੜ੍ਹਾ ਜਿਹਾ ਫਰੋਲੀ ਇਤਿਹਾਸ ਦੇ ਪੰਨਿਆਂ ਨੂੰ, ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਜਿਹੜਾ ਗੁਜਰਾਂਵਾਲਾ ਦਾ ਸ਼ਹਿਰ ਹੈ, ਇੱਥੇ ਸੁਖਰ ਚੱਕੀਆ ਮਿਸਲ ਦੀ ਹਕੂਮਤ ਸੀਗੀ। ਸੁਖਰ ਚੱਕੀਆ ਮਿਸਲ ਦੇ ਸਿਰ ਦੇ ਉੱਤੇ ਇੱਕ ਬਹੁਤ ਵੱਡਾ ਮਾਣ ਦਾ ਸਿਹਰਾ ਸੱਜਦਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ 12 ਵੰਡੀਆਂ ਹੋਈਆਂ ਮਿਸਲਾਂ ਨੂੰ ਇਕੱਠਾ ਕੀਤਾ ਤੇ ਸਿੱਖ ਸਮਰਾਜ ਦੀ ਨੀਂਹ ਰੱਖੀ। ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਗੁਜਰਾਂਵਾਲਾ ਦੀ ਧਰਤੀ ਤੇ ਪੈਦਾ ਹੋਣ ਵਾਲੀ ਸੁਖਰ ਚੱਕੀਆ ਮਿਸਲ, ਜਿਹਦੇ ਨੇਤਾ ਸਰਦਾਰ ਚੜ੍ਹਤ ਸਿੰਘ ਜੀ, ਫਿਰ ਉਹਨਾਂ ਦੇ ਸੁਪੁੱਤਰ ਸਰਦਾਰ ਮਹਾਂ ਸਿੰਘ, ਤੇ ਫਿਰ ਆਉਂਦੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਦੱਸਿਆ ਜਾਂਦਾ ਹੈ, ਇਤਿਹਾਸਕਾਰ ਲਿਖਦੇ ਹਨ ਕਿ ਸੁਖਰ ਚੱਕੀਆ ਮਿਸਲ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਪੰਜਾਬ ਦੀਆਂ ਜਿੰਨੀਆਂ ਵੀ 12 ਮਿਸਲਾਂ ਉਹਨਾਂ ਨੂੰ ਇਕੱਠਾ ਕਰਕੇ ਜਿਹੜੇ ਪੰਜਾਬ ਦੇ ਉੱਤੇ ਹਮਲਾਵਰ ਆ ਕੇ ਹਮਲਾ ਕਰਦੇ ਹਨ, ਪੰਜਾਬ ਦੀ ਸਾਰੀਆਂ ਮਾਵਾਂ ਧੀਆਂ ਤੇ ਇੱਥੋਂ ਦਾ ਜਿੰਨਾ ਵੀ ਮਾਲ ਧਨ ਲੁੱਟ ਕੇ ਲੈ ਜਾਂਦੇ ਹਨ, ਸੋ ਉਹਨਾਂ ਦੇ ਖਿਲਾਫ ਡਟ ਕੇ ਮੁਕਾਬਲਾ ਕੀਤਾ ਜਾਏ। ਸੋ ਉਸ ਸਥਾਨ ਦੇ ਉੱਤੇ ਮੌਜੂਦ ਹਾਂ ਜਿੱਥੇ ਸੁਖਰ ਚੱਕੀਆ ਮਿਸਲ ਦੇ ਬਹੁਤ ਸਾਰੀਆਂ ਮਹਿਫਲਾਂ, ਬਹੁਤ ਸਾਰੇ ਸਮਾਗਮ ਅਤੇ ਇਕੱਠ ਹੁੰਦੇ ਸਨ, ਸਿਰਫ ਇਸ ਸਿੱਖ ਸਮਰਾਜ ਨੂੰ ਇਕੱਠਾ ਕਰਨ ਵਾਸਤੇ। ਸੋ ਅੱਗੇ ਦਾ ਇਤਿਹਾਸ ਅਸੀਂ ਜਾਣਦੇ ਹਾਂ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕੀਤਾ, ਪੰਜਾਬ ਦੀ ਬਾਗਡੋਰ ਆਪਣੇ ਹੱਥ ਦੇ ਵਿੱਚ ਲਈ ਅਤੇ ਲਾਹੌਰ ਦੇ ਤਖਤ ਦੇ ਉੱਤੇ ਜਾ ਕੇ ਇੱਕ ਰਾਜਾ ਦਾ ਤਖਤ ਨੂੰ ਸਾਂਭਿਆ। ਫਿਰ ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੀ ਧਰਤੀ ਵੱਲ ਅੱਖ ਚੁੱਕ ਕੇ ਦੇਖਿਆ, ਉਹਨੂੰ ਹਮੇਸ਼ਾ ਉਹਨਾਂ ਨੇ ਕੜਾ ਮੁਕਾਬਲਾ ਦਿੱਤਾ, ਚਾਹੇ ਉਹ ਦੁਰਾਨੀ ਹੋਣ, ਅਫਗਾਨਿਸਤਾਨ ਦੇ ਸ਼ਾਸਕ ਹੋਣ, ਚਾਹੇ ਮੁਗਲ ਦੌਰਾਂ ਦੇ ਵਿੱਚੋਂ ਕਿਸੇ ਵੀ ਮੁਗਲ ਬਾਦਸ਼ਾਹ ਨੇ ਜੇਕਰ ਪੰਜਾਬ ਦੇ ਉੱਤੇ ਮਾੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਹਮੇਸ਼ਾ ਉਹਦੀ ਸਿੱਧਾ ਟਾਕਰਾ ਕਰਦੇ ਹੋਏ ਮੁਕਾਬਲਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਧਰਤੀ ਦਾ ਪੁੱਤ ਹੁੰਦੇ ਹੋਏ ਸਾਰੇ ਉਹ ਫਰਜ਼ ਨਿਭਾਏ ਜਿਹੜਾ ਕਿ ਇੱਕ ਪੁੱਤਰ ਆਪਣੀ ਮਾਂ ਧਰਤੀ ਦੇ ਨਾਲ ਵਫਾ ਕਰਦੇ ਹੋਏ ਨਿਭਾਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਹੀ ਦੁਸ਼ਮਣਾਂ ਨੂੰ ਕੜੀ ਟੱਕਰ ਦਿੱਤੀ। ਉਸ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਜਿਵੇਂ ਹੀ ਗੋਰੇ ਆਉਂਦੇ ਹਨ, ਗੋਰੇ ਬਰਸਗੀਰ ਦੇ ਸਬ ਕੰਟੀਨੈਂਟ ਦੀ ਧਰਤੀ ਤੇ ਆਉਂਦੇ ਹਨ, ਈਸਟ ਇੰਡੀਆ ਕੰਪਨੀ ਜਿਹੜੀ ਕਿ ਉਹਨਾਂ ਨੇ ਸ਼ੁਰੂਆਤੀ ਕੰਪਨੀ ਸਟਾਰਟ ਕੀਤੀ, ਜਿਹੜੀ ਕਿ ਬੰਗਾਲ ਵਾਲੇ ਪਾਸਿਓਂ ਸਟਾਰਟ ਹੁੰਦੀ ਹੈ ਔਰ ਅਖੀਰਲੇ ਪਾਸੇ ਜਦੋਂ ਸਾਰੇ ਪੂਰੇ ਬਰਸਗੀਰ ਨੂੰ ਸਬ ਕੰਟੀਨੈਂਟ ਦੇ ਉੱਤੇ ਆਪਣੀਆਂ ਜੜ੍ਹਾਂ ਜਮਾ ਲੈਂਦੇ ਹਨ ਤੇ ਅਖੀਰ ਤੋਂ ਆਉਂਦੇ ਹਨ ਪੰਜਾਬ ਦੇ ਵੱਲ। ਤੇ ਜਿਵੇਂ ਕਿ ਆਪ ਜਾਣਦੇ ਹੋ ਕਿ ਮਹਾਰਾਜਾ ਹਾਂਜੀ ਦਰਸ਼ਕੋ, ਇਸ ਸਮੇਂ ਮੈਂ ਮੌਜੂਦ ਸੀਗਾ ਬਾਰਾਦਰੀ ਦੀ ਛੱਤ 'ਤੇ। ਹੁਣ ਆਪਾਂ ਜਾ ਰਹੇ ਹਾਂ ਸਰਦਾਰ ਮਹਾਂ ਸਿੰਘ ਦੀ ਸਮਾਧ ਦੀ ਤਰਫ। ਪਰ ਇੱਕ ਗੱਲ ਜਿਹੜੀ ਕਿ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਦਰਸ਼ਕੋ, ਹਮੇਸ਼ਾ ਦੀ ਤਰ੍ਹਾਂ ਆਪ ਜੀ ਨੂੰ ਅਸੀਂ ਗੱਲ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਕਿਤੇ ਹੈਰੀਟੇਜ ਸਾਈਟ 'ਤੇ ਜਾਓ ਤੇ ਉਹਨੂੰ ਵਿਜ਼ਿਟ ਕਰਿਆ ਕਰੋ, ਉਹਨੂੰ ਮਾਣ ਸਤਿਕਾਰ ਦਿਆ ਕਰੋ ਕਿ ਇਹ ਸਾਡਾ ਵਿਰਸਾ ਜਿਹੜਾ ਕਿ ਇੱਥੇ ਪਿਆ, ਜਿਹਨੂੰ ਸਰਕਾਰ ਹਮੇਸ਼ਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਦੇਖਿਆ ਕਿ ਸਰਕਾਰ ਨੇ ਇਹਦੇ ਉੱਤੇ ਰੈਨੋਵੇਸ਼ਨ ਦਾ ਕੰਮ ਕੀਤਾ ਹੈ। ਸਰਕਾਰ ਤੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੀ ਹੈ ਜਦੋਂ ਇੱਕ ਦਫਾ ਰੈਨੋਵੇਸ਼ਨ ਦਾ ਕੰਮ ਹੋ ਜੇ, ਫਿਰ ਉਸ ਤੋਂ ਬਾਅਦ ਉਹਨੂੰ ਸੰਭਾਲ ਕੇ ਰੱਖਣਾ, ਸਾਂਭ ਕੇ ਰੱਖਣਾ ਸਾਡੀ ਆਮ ਜਨਤਾ ਦੀ ਜ਼ਿੰਮੇਵਾਰੀ ਹੈ, ਜੋ ਕਿ ਅਸੀਂ ਬਿਲਕੁਲ ਨਹੀਂ ਸਮਝਦੇ। ਇਸ ਇਮਾਰਤ ਦੇ ਅੰਦਰ ਵੀ ਸਾਨੂੰ ਕੁਝ ਲੋਕਾਂ ਦੇ ਲੋਕਲ ਆਰਟਿਸਟ ਦਾ ਕੰਮ ਦੇਖਣ ਨੂੰ ਮਿਲਦਾ, ਜਿਹਦੇ ਦੀਵਾਰਾਂ ਦੇ ਉੱਤੇ ਨਾਮ ਲਿਖੇ ਹਨ, ਕਿਤੇ ਕੋਈ ਸ਼ਕਲਾਂ ਟੇਢੀਆਂ ਮੇਢੀਆਂ ਬਣਾਈਆਂ ਹੋਈਆਂ ਹਨ। ਹਮੇਸ਼ਾ ਹੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਹੈਰੀਟੇਜ ਸਾਈਟ 'ਤੇ ਜਾਓ ਤਾਂ ਹਮੇਸ਼ਾ ਉਹਨੂੰ ਮਾਣ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਕਰੋ ਤੇ ਉਸ ਜਗ੍ਹਾ ਦਾ ਪੂਰਾ ਲਾਹਾ ਪ੍ਰਾਪਤ ਕਰੋ, ਪਰ ਉੱਥੇ ਜਿਹੜਾ ਵੀ ਆਪਣਾ ਨਕਸ਼ ਛੱਡਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਆਉਣ ਵਾਲੇ ਲੋਕਾਂ ਵਾਸਤੇ ਵੀ ਇੱਕ ਬਹੁਤ ਵਧੀਆ ਜੈਸਚਰ ਹੈ। ਜਦੋਂ ਸਾਡੇ ਕੋਈ ਇੱਥੇ ਪ੍ਰਾਹੁਣੇ ਆਉਣਗੇ ਜਾਂ ਬਾਹਰ ਕੰਟਰੀ ਤੋਂ ਕੋਈ ਵਿਜ਼ਿਟ ਕਰਨ ਆਉਂਦਾ ਇਸ ਹੈਰੀਟੇਜ ਸਾਈਟ ਨੂੰ, ਇਹਦੀ ਇੰਪੋਰਟੈਂਸ ਜਾਣਦੇ ਹੋਏ ਸੋ ਜਦੋਂ ਆ ਕੇ ਇੱਦਾਂ ਦਾ ਕੰਮ ਦੇਖਣਗੇ ਤਾਂ ਉਹ ਬੜਾ ਡਿਸਅਪੋਇੰਟਿੰਗ ਹੁੰਦਾ। ਸੋ ਇਸ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਹਮੇਸ਼ਾ ਇਹਨਾਂ ਚੀਜ਼ਾਂ ਦਾ ਸਤਿਕਾਰ ਕਰਿਆ ਕਰੋ ਤੇ ਇਹਨਾਂ ਦੇ ਉੱਤੇ ਹਮੇਸ਼ਾ ਆਪਣਾ ਕੋਸ਼ਿਸ਼ ਕਰਿਆ ਕਰੋਗੇ ਕਿ ਤੁਸੀਂ ਇਹਨਾਂ ਦੀ ਭਲਾਈ ਵਾਸਤੇ ਕੰਮ ਕਰੋ, ਨਾ ਕਿ ਇਹਨਾਂ ਨੂੰ ਖਰਾਬ ਕਰਨ ਵਾਸਤੇ। ਸੋ ਚੱਲਦੇ ਹਾਂ ਆਪਾਂ, ਸਮਾਂ ਨਾ ਲੈਂਦਾ ਹੋਏ ਮੈਂ ਤੁਹਾਨੂੰ ਲੈ ਕੇ ਚੱਲਣਾ ਸਰਦਾਰ ਮਹਾਂ ਸਿੰਘ ਦੀ ਸਮਾਧ ਦੀ ਤਰਫ ਤੇ ਦਿਖਾਣਾ ਉਸ ਇਮਾਰਤ ਦੇ ਵੀ ਜਿਹੜੇ ਅਸਾਰ ਇਸ ਵਕਤ ਬਾਕੀ ਹਨ।
हाँ जी मित्र प्यारो, ਆਪਾਂ ਹੁਣੇ ਹੀ ਸ਼ੇਰਾਂ ਵਾਲੇ ਬਾਗ ਦੇ ਅੰਦਰ ਦੀਆਂ ਰੌਣਕਾਂ ਦੇਖ ਰਹੇ ਸੀ ਤੇ ਇੱਕ ਪਾਸੇ ਤੇ ਬਣੀ ਹੋਈ ਸਰਦਾਰ ਮਹਾਂ ਸਿੰਘ ਦੀ ਸਮਾਧ ਦੇ ਕੋਲ ਮੌਜੂਦ ਹਾਂ। ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਕਿ ਕਿੰਨੀ ਬਿਰਧ ਹਾਲਤ ਹੋ ਚੁੱਕੀ ਹੈ। ਸੋ ਆਪ ਜੀ ਨੂੰ ਮੈਂ ਦੱਸਦਾ ਚੱਲਾਂ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਮੁਗਲ ਦੌਰ ਦੇ ਵਿੱਚ ਜਿੰਨੇ ਵੀ ਮਕਬਰੇ ਬਣੇ ਉਹ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹਨਾਂ ਨੂੰ ਬਾਗਾਂ ਦੇ ਅੰਦਰ ਬਣਾਇਆ ਜਾਏ। ਇਸੇ ਹੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਸਰਦਾਰ ਮਹਾਂ ਸਿੰਘ ਦੀ ਸਮਾਧ ਨੂੰ ਵੀ ਉਸੇ ਹੀ ਸ਼ੇਰਾਂ ਵਾਲਾ ਬਾਗ ਦੇ ਇੱਕ ਕੋਨੇ ਦੇ ਉੱਤੇ ਬਣਾਇਆ, ਜਿਸ ਬਾਗ ਦੀ ਸਥਾਪਨਾ ਸਰਦਾਰ ਮਹਾਂ ਸਿੰਘ ਨੇ ਆਪਣੇ ਦੌਰ ਵਿੱਚ ਕੀਤੀ ਸੀ। ਤੁਸੀਂ ਮੇਰੇ ਪਿੱਛੇ ਬਿਰਧ ਹੋ ਗਈ ਇਹ ਇਮਾਰਤ ਦੇਖ ਰਹੇ ਹੋ ਦਰਸ਼ਕੋ, ਇਹ ਇਮਾਰਤ ਸੁਖਰ ਚੱਕੀਆ ਮਿਸਲ ਦੇ ਨੇਤਾ ਸਰਦਾਰ ਮਹਾਂ ਸਿੰਘ ਦੀ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ। ਆਓ ਮੈਂ ਤੁਹਾਨੂੰ ਲੈ ਕੇ ਚੱਲਾਂ ਇਸ ਇਮਾਰਤ ਦੇ ਅੰਦਰ। ਇਹਦੇ ਅੰਦਰ ਹੋ ਚੁੱਕੀਆਂ ਉਹ ਬਿਰਧ ਜਿਹੜੀਆਂ ਦੀਵਾਰਾਂ ਉਹ ਦਿਖਾਉਂਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਇਤਿਹਾਸ ਦੀਆਂ ਉਹ ਵਰਕਿਆਂ ਨੂੰ ਵੀ ਫਰੋਲੀਏ ਇਸ ਇਮਾਰਤ ਦੇ ਅੰਦਰ ਜਾ ਕੇ। ਸੋ ਬਣੇ ਰਹੋ ਮੇਰੇ ਨਾਲ, ਦੇਖਦੇ ਆ ਇਮਾਰਤ ਨੂੰ। हाँ जी दर्शकों, मैं इस समय मौजूद हाँ उस इमारत के अंदर जिस इमारत नूं समाध आख्या जाता है सरदार मਹਾਂ ਸਿੰਘ ਦੀ, जो कि महाराजा रणजीत सिंह ने अपने पिता की याद ਦੇ ਵਿੱਚ 1837 ਦੇ ਵਿੱਚ ਤਮੀਰ ਕਰਵਾਈ ਸੀ। ਦਰਸ਼ਕੋ ਇਹਦੀ ਹਾਲਤ ਬਹੁਤ ਬਿਰਧ ਹੋ ਗਈ ਹੈ। ਸਾਨੂੰ ਇੱਥੋਂ ਦੇ ਵਸਨੀਕਾਂ ਨੇ ਬਹੁਤ ਰੋਕਿਆ ਕਿ ਅਸੀਂ ਇਸ ਇਮਾਰਤ ਦੇ ਅੰਦਰ ਨਾ ਜਾਈਏ, ਪਰ ਅਸੀਂ ਆਪਣੇ ਜਾਣ ਦੇ ਉੱਤੇ ਜੋਖਮ ਲੈਂਦੇ ਹੋਏ ਇਸ ਇਮਾਰਤ ਦੇ ਅੰਦਰ ਆਏ ਹਾਂ, ਕਿਉਂਕਿ ਅਸੀਂ ਚਾਹ ਰਹੇ ਸੀ ਕਿ ਅਸੀਂ ਤੁਹਾਨੂੰ ਇਤਿਹਾਸ ਦੇ ਉਹ ਵਰਕੇ ਦਿਖਾਈਏ, ਉਹ ਇਤਿਹਾਸ ਦਿਖਾਈਏ ਜਿਹੜਾ ਕਿ ਸ਼ੇਰਾਂ ਵਾਲਾ ਬਾਗ ਦੇ ਅੰਦਰ ਮੌਜੂਦ ਹੈ। ਦਰਸ਼ਕੋ ਜੇਕਰ ਮੈਂ ਗੱਲ ਕਰਦਾ ਚੱਲਾਂ ਇਸ ਇਮਾਰਤ ਦੀ ਤੇ ਇਹਦੀ ਹਾਲਤ ਬਹੁਤ ਬਿਰਧ ਹੋ ਚੁੱਕੀ ਹੈ। ਇਹ ਗੋਲਾਈ ਦੇ ਵਿੱਚ ਬਣੀ ਹੋਈ ਸਰਦਾਰ ਮਹਾਂ ਸਿੰਘ ਦੀ ਉਹ ਸਮਾਧ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ। ਇਸ ਵਕਤ ਇਹਦੀ ਹਾਲਤ ਇੰਨੀ ਕਿ ਜ਼ਿਆਦਾ ਖਰਾਬ ਹੈ ਕਿ ਇੱਥੇ ਕੋਈ ਵੀ ਆ ਨਹੀਂ ਸਕਦਾ। ਹਮੇਸ਼ਾ ਲੋਕਾਂ ਨੂੰ ਰੋਕਿਆ ਜਾਂਦਾ ਹੈ ਕਿ ਇਹਦੀ ਇਮਾਰਤ ਦੇ ਅੰਦਰ ਨਾ ਆਓ, ਕਿਉਂਕਿ ਇਹ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਇੱਕ ਬੜੀ ਖੂਬਸੂਰਤ ਗੱਲ ਜਿਹੜੀ ਕਿ ਇਸ ਸਮਾਧ ਦੀ ਸਾਨੂੰ ਨਜ਼ਰ ਆਉਂਦੀ ਹੈ ਕਿ ਇਹ ਸਮਾਧ ਨੂੰ ਗੋਲਾਈ ਦੇ ਵਿੱਚ ਬਣਾਇਆ ਗਿਆ ਹੈ, ਔਰ ਗੋਲਾਈ ਦੇ ਵਿੱਚ ਇਸ ਆਕਾਰ ਦੇ ਵਿੱਚ ਬਣਾਇਆ ਗਿਆ ਕਿ ਇਹਦੇ ਬਾਹਰਲੇ ਪਾਸਿਓਂ ਰਸਤਾ ਪੂਰੇ ਗੋਲ ਪਾਸੇ ਨੂੰ ਘੁੰਮਦਾ ਹੈ। ਦਰਮਿਆਨ ਦੇ ਵਿੱਚ ਉਹ ਸੈਂਟਰ ਇਮਾਰਤ ਹੈ। ਜੇਕਰ ਅਸੀਂ ਇਹਦੇ ਉਤਲੇ ਪਾਸੇ ਦੇਖੀਏ ਤੇ ਸਾਨੂੰ ਪਿੱਪਲ ਤੇ ਬੋੜ ਦੇ ਦਰਖਤ ਇਸ ਇਮਾਰਤ ਦੇ ਵਿੱਚ ਗੜੇ ਹੋਏ ਨਜ਼ਰ ਆਉਂਦੇ, ਉਹਨਾਂ ਦੀਆਂ ਜੜ੍ਹਾਂ ਨਜ਼ਰ ਆ ਰਹੀਆਂ ਕਿ ਕਿਸ ਕਦਰ ਇਹ ਪੁਰਾਤਨ ਇਮਾਰਤ ਸੀ ਤੇ ਇਹਦੇ ਅੰਦਰ ਉਹ ਜੜ੍ਹਾਂ ਨੇ ਆਪਣਾ ਘਰ ਬਣਾਇਆ। ਉਹ ਦਰਖਤ ਇਸ ਇਮਾਰਤ ਦੇ ਵਿੱਚੋਂ ਹੀ ਉੱਗੇ ਹੋਏ ਸਾਨੂੰ ਨਜ਼ਰ ਆ ਰਹੇ ਹਨ। ਇਹਦਾ ਦੂਸਰਾ ਹਿੱਸਾ ਬਿਲਕੁਲ ਡਿਮੋਲਿਸ਼ ਹੋ ਚੁੱਕਿਆ, ਡਿੱਗ ਚੁੱਕਿਆ, ਜਿਸ ਪਾਸੇ ਅਸੀਂ ਨਹੀਂ ਜਾ ਸਕਦੇ ਕਿਉਂਕਿ ਉੱਥੇ ਹੋ ਸਕਦਾ ਕੋਈ ਇਹੋ ਜਿਹੀਆਂ ਚੀਜ਼ਾਂ ਵੀ ਹੋਣ ਜਿਹੜੀਆਂ ਕਿ ਸਾਡੇ ਲਈ ਘਾਤਕ ਹੋ ਸਕਦੀਆਂ। ਸੋ ਉਸ ਪਾਸੇ ਅਸੀਂ ਨਹੀਂ ਜਾ ਰਹੇ ਤੇ ਮੈਂ ਤੁਹਾਨੂੰ ਇਹ ਇੱਕ ਪਾਸੇ ਦਾ ਮੰਜ਼ਰ ਦਿਖਾ ਰਿਹਾ ਇਸ ਮਹਾਂ ਸਿੰਘ ਜੀ ਦੀ ਸਮਾਧ ਦਾ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹਾਲਤ ਬਿਰਧ ਹੋ ਚੁੱਕੀ ਹੈ। ਆਪ ਜੀ ਨੂੰ ਦੱਸਦਾ ਚੱਲਾ ਕਿ ਇੱਥੇ ਸ਼ਾਇਦ ਕੋਈ ਨਾ ਕੋਈ ਇੱਥੇ ਬੰਦਾ, ਜਿਹੜਾ ਕਿ ਦੱਸਿਆ ਜਾਂਦਾ ਕਿ ਅਕਸਰ ਜਿਹੜੇ ਪੁਰਾਣੀ ਹੈਰੀਟੇਜ ਸਾਈਟ ਤੇ ਜਿੱਥੇ ਕੋਈ ਨਹੀਂ ਆਉਂਦਾ ਜਾਂਦਾ, ਉੱਥੇ ਅਕਸਰ ਜਿਹੜੇ ਨਸ਼ਾ ਕਰਨ ਵਾਲੇ ਲੋਕ ਹਨ ਉਹ ਇੱਥੇ ਆ ਕੇ ਬਹਿੰਦੇ ਹਨ। ਸ਼ਾਇਦ ਇੱਥੇ ਕੋਈ ਇਹੋ ਜਿਹਾ ਹੀ ਬੰਦਾ ਹੋਣਾ ਜਿਹੜਾ ਇੱਥੇ ਆ ਕੇ ਬਹਿੰਦਾ ਹੋਣਾ, ਪਰ ਇੱਥੋਂ ਦੇ ਜਿਹੜੇ ਵਸਨੀਕ ਹੈ ਦੱਸਿਆ ਜਾਂਦਾ ਕਿ ਕੁਝ ਦਿਨ ਪਹਿਲੇ ਹੀ ਇਹਦੀ ਇਮਾਰਤ ਖੁਦ ਹੀ ਡਿੱਗ ਗਈ ਸੀ। ਸੋ ਕੁੱਲ ਮਿਲਾ ਕੇ ਗੱਲ ਕਰੀਏ ਤੇ ਪੂਰੀ ਜਿਹੜੀ ਇਮਾਰਤ ਹੈ ਬਹੁਤ ਇਹਦੀ ਹਾਲਤ ਬਿਰਧ ਹੈ। ਇੱਥੇ ਆਉਣਾ ਮਮਨੂ ਕੀਤਾ ਗਿਆ, ਕੋਈ ਵੀ ਬੰਦਾ ਇੱਥੇ ਆ ਨਹੀਂ ਸਕਦਾ, ਪਰ ਅਸੀਂ ਤੁਹਾਨੂੰ ਇਤਿਹਾਸ ਦਿਖਾ ਰਹੇ ਹਾਂ ਕਿ ਕਿੰਨਾ ਪੁਰਾਤਨ ਇਤਿਹਾਸ, ਘੱਟੋ ਘੱਟ 2 ਸਦੀਆਂ ਪੁਰਾਣਾ ਇਤਿਹਾਸ ਇਸ ਇਮਾਰਤ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਜੇਕਰ ਅਸੀਂ ਦੀ ਬਿਲਡਿੰਗ ਦੀ ਗੱਲ ਕਰੀਏ ਤੇ ਇਹਦੇ ਉੱਤੇ ਵੀ ਬਹੁਤ ਖੂਬਸੂਰਤ ਇਤਿਹਾਸਿਕ ਕੰਮ ਨਜ਼ਰ ਆਉਂਦਾ ਹੈ। ਉਹੀ ਫਰੈਸਕੋ ਪੇਂਟਿੰਗ ਦੇ ਚਿੱਤਰ ਕਈ ਥਾਵਾਂ ਤੇ ਸਾਨੂੰ ਮਿਟੇ ਹੋਏ ਨਜ਼ਰ ਆਉਂਦੇ ਹਨ। ਇਹਨਾਂ ਦੀਆਂ ਦੀਵਾਰਾਂ ਤੋਂ ਰੰਗ ਉਤਰਿਆ ਹੋਇਆ ਨਜ਼ਰ ਆਉਂਦਾ ਹੈ। ਜੇਕਰ ਅੰਦਰਲੇ ਪਾਸੇ ਗੱਲ ਕਰੀਏ ਤੇ ਗੁਰਮੁਖੀ ਅਕਸ਼ਰਾਂ ਦੇ ਵਿੱਚ ਵੀ ਲਿਖਤ ਸਾਨੂੰ ਨਜ਼ਰ ਆਉਂਦੀ ਹੈ। ਇਹਦੇ ਉੱਤੇ ਵੀ ਜਾਣ ਦਾ ਰਸਤਾ, ਪਰ ਅਸੀਂ ਇਸ ਵਕਤ ਉੱਤੇ ਨਹੀਂ ਜਾ ਸਕਦੇ ਕਿਉਂਕਿ ਇਸ ਇਮਾਰਤ ਨੇ ਪਤਾ ਨਹੀਂ ਕਿਵੇਂ ਹੀ ਆਪਣਾ ਭਾਰ ਸੰਭਾਲਿਆ ਹੋਇਆ। ਜੇਕਰ ਅਸੀਂ ਉੱਤੇ ਜਾਵਾਂਗੇ ਤਾਂ ਹੋ ਸਕਦਾ ਕਿ ਇਮਾਰਤ ਥੱਲੇ ਡਿੱਗਣ ਦਾ ਖਤਰਾ ਹੋਵੇ। ਇਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਇਮਾਰਤ ਗੋਲਾਈ ਸ਼ੇਪ ਦੇ ਵਿੱਚ ਬਣਾਈ ਗਈ ਹੈ। ਇਹ ਸਾਈਡ ਜਿੱਥੇ ਮੈਂ ਇਸ ਸਮੇਂ ਮੌਜੂਦ ਹਾਂ, ਇੱਥੋਂ ਬਿਲਕੁਲ ਮੇਰੇ ਪਿਛਲੇ ਪਾਸੇ ਦੇਖੋ ਤੇ ਤੁਹਾਨੂੰ ਸ਼ੇਰਾਂ ਵਾਲੇ ਬਾਗ ਦਾ ਉਹ ਮੰਜ਼ਰ ਨਜ਼ਰ ਆ ਰਿਹਾ ਹੈ ਜਿੱਥੇ ਅਸੀਂ ਅੱਗੇ ਮੌਜੂਦ ਸੀਗੇ। ਇਹ ਹਿੱਸਾ ਸਾਰਾ ਜਿਹੜਾ ਹੁਣ ਤੁਸੀਂ ਡਿਮੋਲਿਸ਼ ਹੋ ਚੁੱਕਾ ਹਿੱਸਾ ਦੇਖ ਰਹੇ ਹੋ, ਇਹ ਸਾਰਾ ਸ਼ੇਰਾਂ ਵਾਲੇ ਬਾਗ ਦੇ ਸਾਹਮਣੇ ਹੈ। ਇਹਦਾ ਰਸਤਾ ਬੰਦ ਹੈ। ਅਸੀਂ ਪਿਛਲੀ ਗਲੀ ਦੇ ਵਿੱਚੋਂ ਇਹਦੇ ਵਿੱਚ ਆਏ ਹਾਂ ਕਿਉਂਕਿ ਇੱਥੇ ਇੱਕ ਇਮਾਰਤ ਡਿੱਗ ਚੁੱਕੀ ਸੀ, ਸੋ ਇੱਥੇ ਆਉਣ ਦਾ ਰਸਤਾ ਬਣਿਆ। ਦਰਸ਼ਕੋ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ, ਇਹਦੀ ਇਮਾਰਤ ਤੇ ਬਹੁਤ ਸੋਹਣਾ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਕੰਮ ਨਜ਼ਰ ਆ ਰਿਹਾ, ਜਿਹਦੇ ਵਿੱਚ ਸਾਨੂੰ ਮੋਰ ਨਜ਼ਰ ਆ ਰਹੇ ਹਨ, ਫੁੱਲ ਸੂਰਜਮੁਖੀ ਦੇ ਫੁੱਲ ਨਜ਼ਰ ਆ ਰਹੇ, ਉਹਨਾਂ ਦੀਆਂ ਪੱਤੀਆਂ ਬੜੇ ਕਮਾਲ ਦੇ ਢੰਗ ਨਾਲ ਬਣਾਈਆਂ ਗਈਆਂ ਹਨ। ਇਹਦਾ ਜਿਹੜਾ ਬੇਸ ਇਮਾਰਤ ਦਾ ਜਿਹੜਾ ਕਿ ਪੇਂਟ ਆ ਉਹ ਚਿੱਟੇ ਰੰਗ 'ਚ ਹੈ, ਕਿਤੇ ਸਾਨੂੰ ਲਾਲ ਰੰਗ ਵੀ ਦੇਖਣ ਨੂੰ ਮਿਲਦਾ ਹੈ। ਜਿਹੜੀ ਇਮਾਰਤ ਕੰਸਟਰਕਟ ਕੀਤੀ ਉਸੇ ਹੀ ਪੁਰਾਣੀ ਇੱਟ ਦੇ ਨਾਲ ਕੰਸਟਰਕਟ ਹੋਈ ਹੈ। ਦੇਖ ਸਕਦੇ ਹੋ ਕਿ ਕਿੰਨੀ ਪੁਰਾਤਨ ਇਮਾਰਤ ਹੈ, ਔਰ ਇਹਨਾਂ ਦੀ ਦੀਵਾਰਾਂ ਦੀ ਮੋਟਾਈ ਵੀ ਤੁਸੀਂ ਦੇਖ ਸਕਦੇ ਹੋ ਕਿ ਉਹੀ ਪੁਰਾਤਨ ਜਿਹੜੀ ਇਮਾਰਤ ਜਿਹੜੀ ਉਸ ਸਮੇਂ ਦੇ ਵਿੱਚ ਇੱਟਾਂ ਦੇ ਨਾਲ ਕਾਰਾਗਰੀ ਨਾਲ ਬਣਾਈ ਜਾਂਦੀ ਸੀ, ਉਸੇ ਹੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਤਾ ਸਰਦਾਰ ਮਹਾਂ ਸਿੰਘ ਦੀ ਇਸ ਸਮਾਧ ਨੂੰ ਬਣਾਇਆ।
ਦਰਸ਼ਕੋ ਇੱਕ ਗੱਲ ਇੱਥੇ ਬੜੀ ਕਮਾਲ ਦੀ ਹੈ ਕਿ ਸਰਦਾਰ ਮਹਾਂ ਸਿੰਘ ਨੇ ਸੁਖਰ ਚੱਕੀਆ ਮਿਸਲ ਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। ਜਿੱਥੇ ਪੰਜਾਬ ਦੇ ਵਿੱਚ 12 ਮਿਸਲਾਂ ਵੱਖ-ਵੱਖ ਹਿੱਸਿਆਂ ਵਿੱਚ ਵੰਡੀਆਂ ਹੋਈਆਂ ਸੀ, ਉੱਥੇ ਹੀ ਸਰਦਾਰ ਮਹਾਂ ਸਿੰਘ ਨੇ ਆਪਣੀ ਸੁਖਰ ਚੱਕੀਆ ਮਿਸਲ ਨੂੰ ਮਜ਼ਬੂਤ ਕਰਨ ਵਾਸਤੇ ਹਰ ਉਹ ਮੁਮਕਿਨ ਕੋਸ਼ਿਸ਼ ਕੀਤੀ। ਹਮੇਸ਼ਾ ਕਿਹਾ ਜਾਂਦਾ ਹੈ ਕਿ ਜਦੋਂ ਜੰਗ ਹੁੰਦੀ ਸੀ ਸਰਦਾਰ ਮਹਾਂ ਸਿੰਘ ਉਸ ਜੰਗ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ, ਕਿਉਂਕਿ ਦੇਖਿਆ ਜਾਂਦਾ ਜਦੋਂ ਵੀ ਕੋਈ ਜੰਗ ਹੁੰਦੀ ਹੈ ਉਹਨਾਂ ਦੇ ਸਿਪਾਹੀ ਅੱਗੇ ਹੁੰਦੇ ਹਨ, ਪਰ ਜਿਹੜਾ ਰਾਜਾ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਨੇਤਾ ਉਹ ਹਮੇਸ਼ਾ ਪਿੱਛੇ ਖੜਦਾ ਸੀ। ਪਰ ਸਰਦਾਰ ਮਹਾਂ ਸਿੰਘ ਦੀ ਇਹ ਵਡਿਆਈ ਸੀ ਕਿ ਜਦੋਂ ਵੀ ਕਿਤੇ ਉਹ ਜੰਗ ਤੇ ਜਾਂਦੇ ਸੀ ਉਹ ਹਮੇਸ਼ਾ ਅੱਗੇ ਖੜਦੇ ਸੀ। ਇਸੇ ਹੀ ਤਰ੍ਹਾਂ ਇਸੇ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਸਰਦਾਰ ਮਹਾਂ ਸਿੰਘ ਨੇ ਆਪਣੇ ਪੁੱਤਰ ਨੂੰ 12 ਸਾਲ ਦੀ ਉਮਰ ਦੇ ਵਿੱਚ ਜੰਗ ਦੇ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ, ਜਿਹੜੀ ਜੰਗ ਉਹਨਾਂ ਨੇ ਜਿੱਤੀ, ਜਿਸ ਤੋਂ ਉਹਨਾਂ ਦੇ ਆਪਣੇ ਸੁਪੁੱਤਰ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ, ਰਣ ਦੇ ਵਿੱਚ ਜਿੱਤਣ ਵਾਲਾ। ਸੋ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਇਤਿਹਾਸ ਹੈ ਜਿਹੜਾ ਗੁਜਰਾਂਵਾਲਾ ਦੀ ਧਰਤੀ ਤੇ ਆਪਾਂ ਦੇਖ ਰਹੇ ਹਾਂ। ਤੁਸੀਂ ਦੇਖਿਆ ਸ਼ੇਰਾਂਵਾਲਾ ਬਾਗ ਦੀਆਂ ਰੌਣਕਾਂ ਤੇ ਉਹਦੇ ਨਾਲ ਹੀ ਇਹ ਸਮਾਧ ਜਿਹੜੀ ਕਿ ਬਹੁਤ ਹੀ ਖਰਾਬ ਹੋ ਚੁੱਕੀ ਹੈ, ਬਿਰਧ ਹਾਲਤ ਦੇ ਵਿੱਚ ਹੈ, ਪਰ ਇਹਦੇ ਅੰਦਰ ਇੱਕ ਇਤਿਹਾਸ ਬਹੁਤ ਵੱਡਾ ਸਮੇਟਿਆ ਹੋਇਆ ਜਿਹੜਾ ਕਿ ਇੱਕ ਇਤਿਹਾਸ ਨੂੰ ਆਪਣੇ ਅੰਦਰ ਦਰਸਾਉਂਦਾ ਹੈ ਕਿ ਮੈਂ ਆਪਣੇ ਅੰਦਰ ਇੱਕ ਬਹੁਤ ਵੱਡਾ ਇਤਿਹਾਸ ਲਈ ਖਲੋਤਾ, ਭਾਵੇਂ ਮੇਰੀ ਇਮਾਰਤ ਖਰਾਬ ਹੋ ਚੁੱਕੀ ਹੈ। ਹਾਂਜੀ, ਇਸੇ ਹੀ ਇਮਾਰਤ ਨੂੰ ਅੰਦਰਲੇ ਪਾਸਿਓਂ ਦੇਖੀਏ ਤੇ ਇਹਦੇ ਉੱਤੇ ਵੀ ਸਾਨੂੰ ਉਹੀ ਪੁਰਾਤਨ ਕੰਮ ਨਜ਼ਰ ਆ ਰਿਹਾ ਹੈ ਜਿਹੜਾ ਕਿ ਸਮੇਂ ਦੇ ਨਾਲ ਬਹੁਤ ਹੀ ਖਰਾਬ ਹੋ ਚੁੱਕਿਆ ਹੈ। ਦਰਸ਼ਕੋ, ਜੇਕਰ ਇਸ ਇਮਾਰਤ ਦੇ ਵੱਲ ਸ਼ਾਇਦ ਧਿਆਨ ਦਿੱਤਾ ਜਾਂਦਾ ਤੇ ਇਸ ਇਮਾਰਤ ਨੂੰ ਵੀ ਹੈਰੀਟੇਜ ਸਾਈਟ ਦੇ ਵਿੱਚ ਲਿਖਿਆ ਜਾ ਸਕਦਾ ਸੀ, ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ, ਸ਼ਾਇਦ ਸਰਕਾਰ ਦੀ ਤਰਫੋਂ ਵੀ ਇਹਦੇ ਵੱਲ ਧਿਆਨ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਇਹਦੀ ਇਮਾਰਤ ਬਹੁਤ ਹੀ ਜ਼ਿਆਦਾ ਬਿਰਧ ਹੋ ਚੁੱਕੀ ਸੀ, ਇਹਦੇ ਉੱਤੇ ਸ਼ਾਇਦ ਲਾਗਤ ਵੀ ਭਾਰੀ ਆਉਂਦੀ ਔਰ ਨਾ ਹੀ ਲੋਕਾਂ ਦਾ ਇਸ ਚੀਜ਼ ਵੱਲ ਧਿਆਨ ਸੀ, ਜਿਸ ਕਰਕੇ ਇਹ ਇਮਾਰਤ ਡਿੱਗਣਾ ਸ਼ੁਰੂ ਹੋ ਗਈ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਕਿ ਮੈਂ ਆਪ ਜੀ ਨਾਲ ਗੱਲ ਕੀਤੀ ਸੀ ਕਿ ਇਸੇ ਹੀ ਬਾਗ ਦੇ ਅੰਦਰ ਇੱਕ ਖੂਬਸੂਰਤ ਅਖਾੜਾ ਮੌਜੂਦ ਹੈ। ਜਿਵੇਂ ਕਿ ਆਪਾਂ ਹੁਣੇ ਹੀ ਗੱਲ ਕਰ ਰਹੇ ਸੀ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਜਦੋਂ ਪੰਜਾਬ ਦੀ ਜਵਾਨੀ ਦੀ ਗੱਲ ਆਉਂਦੀ ਹੈ ਤੇ ਇਹ ਉਹ ਜਵਾਨੀ ਹੈ ਜਿਹੜੀ ਕਿ ਪੰਜਾਬ ਦੀ ਤੁਹਾਨੂੰ ਆਪ ਜੀ ਨੂੰ ਅਖਾੜੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਔਰ ਜਿੱਦਾਂ ਕਿ ਆਪ ਜੀ ਜਾਣਦੇ ਹੋ ਕਿ ਅਸੀਂ ਗੁਜਰਾਂਵਾਲਾ ਦੀ ਧਰਤੀ ਤੇ ਮੌਜੂਦ ਹਾਂ ਤੇ ਗੁਜਰਾਂਵਾਲਾ ਮਸ਼ਹੂਰ ਹੀ ਇਸੇ ਗੱਲ ਕਰਕੇ ਹੈ ਕਿ ਪਹਿਲਵਾਨਾਂ ਦਾ ਸ਼ਹਿਰ ਹੈ। ਸੋ ਇਸ ਬਾਗ ਦੇ ਵਿੱਚ ਇਸ ਅਖਾੜੇ ਦਾ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ ਔਰ ਇੱਕ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਦੀ ਉਸ ਸਕਾਫਤ ਨੂੰ, ਪੰਜਾਬ ਦੇ ਉਸ ਵਿਰਸੇ ਨੂੰ ਇਸ ਬਾਗ ਨੇ ਅੰਦਰ ਸੰਭਾਲ ਕੇ ਰੱਖਿਆ ਹੋਇਆ। ਔਰ ਬਹੁਤ ਸਾਰੇ ਜਵਾਨ ਜਿਹੜੇ ਕਿ ਇੱਥੇ ਤੁਹਾਨੂੰ ਨਜ਼ਰ ਆ ਰਹੇ ਹਨ, ਸਾਰੀ ਉਹ ਜਵਾਨੀ ਜਿਹੜੀ ਕਿ ਨਵੀਂ ਪੀੜ੍ਹੀ ਇਸ ਚੀਜ਼ ਦੇ ਨਾਲ ਜੁੜ ਰਹੀ ਹੈ। ਸੋ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਦੇਖ ਸਕਦੇ ਹੋ ਕਿੰਨੇ ਕਮਾਲ ਦੇ ਜੋਹਰ ਦਿਖਾ ਰਹੇ ਹਨ, ਉਹ ਜਵਾਨੀ ਜਿਹੜੀ ਕਿ ਪੰਜਾਬ ਦੇ ਵਿੱਚ ਸਾਨੂੰ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀ, ਜਿਹੜੀ ਕਿ ਹੋਣੀ ਚਾਹੀਦੀ ਹੈ। ਸੋ ਇੱਥੇ ਸਾਨੂੰ ਉਹਦਾ ਪ੍ਰਦਰਸ਼ਨ ਆਮ ਦੇਖਣ ਨੂੰ ਮਿਲਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਮਹਾਰਤ ਦੇ ਨਾਲ ਇਹ ਮਹਾਰਤੀ ਆਪਣੇ ਜੋਹਰ ਦਿਖਾ ਰਹੇ ਹਨ। ਸੋ ਆਪਾਂ ਹਮੇਸ਼ਾ ਹੀ ਇਹ ਗੱਲ ਕਰਦੇ ਹਾਂ ਆਪਣੇ ਚੈਨਲ ਦੇ ਰਹਿ ਕੇ ਆਪਣੀ ਮਾਂ ਬੋਲੀ ਦੇ ਨਾਲ ਵੀ ਜੁੜਨਾ ਚਾਹੀਦਾ, ਆਪਣੇ ਹੈਰੀਟੇਜ ਨੂੰ ਵੀ ਸੰਭਾਲਣਾ ਚਾਹੀਦਾ ਹੈ। ਜੇਕਰ ਆਪ ਜੀ ਨੂੰ ਸਮਾਂ ਮਿਲੇ ਤੇ ਇਹਨਾਂ ਚੀਜ਼ਾਂ ਨੂੰ ਵੀ ਸਾਂਭ ਕੇ ਰੱਖੋ, ਕਿਉਂਕਿ ਇਹੀ ਸਾਡਾ ਵਿਰਸਾ ਹੈ ਜਿਹੜਾ ਮੁੱਢ ਕਦੀਮ ਤੋਂ ਅਸੀਂ ਹੁਣ ਤੱਕ ਆਪਣੇ ਨਾਲ ਲੈ ਕੇ ਆਏ ਹਾਂ ਤੇ ਅੱਗੇ ਵੀ ਸਾਨੂੰ ਲੈ ਕੇ ਜਾਣ ਦੀ ਜ਼ਰੂਰਤ ਹੈ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਮੌਜੂਦ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਵਿਰਾਸਤੀ ਸ਼ਹਿਰ ਗੁਜਰਾਂਵਾਲਾ ਦੇ ਵਿੱਚ, ਜਿੱਥੇ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਦੀ ਤਰਫੋਂ ਬਣਾਇਆ ਹੋਇਆ ਸ਼ੇਰਾਂਵਾਲਾ ਬਾਗ ਦੇਖਿਆ, ਉਹਦੇ ਅੰਦਰ ਖੂਬਸੂਰਤ ਬਾਰਾਦਰੀ ਨੂੰ ਦੇਖਿਆ, ਬਾਗ ਦੀਆਂ ਰੌਣਕਾਂ ਨੂੰ ਦੇਖਿਆ ਅਤੇ ਉਹਦੇ ਨਾਲ ਹੀ ਸਰਦਾਰ ਮਹਾਂ ਸਿੰਘ ਦੀ ਬਣੀ ਸਮਾਧ ਨੂੰ ਦੇਖਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।